ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਾਂਗੇ, ਪਹਿਲਾਂ ਫਿਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਮਿੰਟੂ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸਏ ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ, ਪੰਜਾਬੀ ਰੇਡੀਓ ਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਲ 2023 ਦੀ 15 ਫਰਵਰੀ ਹੈ ਤੇ ਦਿਨ ਬੁੱਧਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ ਤੇ ਮੈਡੀਕੇਅਰ ਬਾਬਤ ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਤੁਸੀਂ ਸਵਾਲ ਕਰਨਾ ਜਾਂ ਤੁਸੀਂ ਕੋਈ ਸਲਾਹ ਕਰਨੀ ਹੈ ਤਾਂ ਉਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੋਕ ਕਟਰਲਕ, GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੇਲਾ ਦੀ। ਨਿਮਾ ਸੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਬਰਾਂ ਦੇ ਵੱਲ ਆਈਏ ਮਿੰਟੂ ਜੀ, ਸ਼ੁਰੂਆਤ ਕਰੀਏ। ਅੱਜ 15 ਫਰਵਰੀ ਹੈ ਤੇ ਅੱਜ ਦੇ ਚੜ੍ਹੀ ਇੱਕ ਮੰਦਭਾਗੀ ਘੜੀ ਨੇ ਦੀਪ ਸਿੱਧੂ, ਜਿਹੜਾ ਕਿ ਕੌਮ ਦੇ ਬਾਰੇ ਬੜੀ ਦਲੇਰੀ ਦੇ ਨਾਲ ਔਰ ਬੜੇ ਦ੍ਰਿੜ ਨਿਸ਼ਚੇ ਦੇ ਨਾਲ ਉਹ ਕੌਮ ਦੀ ਗੱਲ ਕਰਦਾ ਸੀ, ਨੌਜਵਾਨ, ਪਰ ਇੱਕ ਸੜਕ ਹਾਦਸੇ ਦੇ ਵਿੱਚ ਉਹ ਸਾਰਿਆਂ ਨੂੰ ਹੀ ਸਦੀਵੀ ਵਿਛੋੜਾ ਦੇ ਗਿਆ। ਤੇ ਅੱਜ ਸਾਰੇ ਆਪਾਂ ਉਹਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਨਾਲ ਉਸ ਨੌਜਵਾਨ ਨੂੰ ਯਾਦ ਵੀ ਕਰਦੇ ਹਾਂ ਕਿ ਬੜੀ ਦਲੇਰੀ ਦੇ ਨਾਲ, ਬੇਸ਼ੱਕ ਇੱਕ ਹਿੱਸੇ ਨੇ ਉਹਦੀ ਕਿਰਦਾਰ ਕੁਸ਼ੀ ਵੀ ਕੀਤੀ ਸਿਰਫ ਵਿਚਾਰਧਾਰਕ ਵਖਰੇਵੇਂ ਕਰਕੇ। ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਬੰਦਾ ਹਰ ਇੱਕ ਨੂੰ ਐਕਸੈਪਟੇਬਲ ਹੋਵੇ, ਪਰ ਕੌਮਾਂ, ਲੋਕ ਉਹਨਾਂ ਲੋਕਾਂ ਨੂੰ ਜ਼ਰੂਰ ਯਾਦ ਰੱਖਦੇ ਆ ਜਿਹੜੇ ਉਹਨਾਂ ਦੀ ਗੱਲ ਕਰਦੇ ਆ ਜਾਂ ਉਹਨਾਂ ਦੇ ਮਸਲਿਆਂ ਨੂੰ ਛੂੰਹਦੇ ਆ ਜਾਂ ਉਹਨਾਂ ਦੇ ਹੱਕ ਦੇ ਵਿੱਚ ਖੜ ਕੇ ਹਾਕਮ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਜ਼ਰੂਰਤ ਰੱਖਦੇ ਆ, ਹਿੰਮਤ ਰੱਖਦੇ ਆ। ਇਸੇ ਗੱਲ ਤੋਂ ਹੀ ਸ਼ੁਰੂਆਤ ਕਰੀਏ ਮਿੰਟੂ ਜੀ। ਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੀ ਇੱਕ ਵੱਡਾ ਬਿਆਨ ਆਇਆ। ਉਹਨਾਂ ਨੇ ਕਿਹਾ ਕਿ ਦੀਪ ਸਿੱਧੂ ਨੇ ਦਿੱਲੀ ਮੋਰਚਾ ਜਿੱਤਣ ਦੀ ਮਹਿੰਗੀ ਕੀਮਤ ਅਦਾ ਕੀਤੀ। ਦੇਖੋ, ਇਹਦੇ ਵਿੱਚ ਕੀ ਹੈ ਕਿ ਗੱਲ ਜਿਹੜੀ ਹੈ ਉਹ ਇਹ ਹੈ, ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਵਾਂ ਕਿ ਅੱਜ ਜਿਹੜੀ ਬਰਸੀ ਸੀ ਜਗਰਾਉਂ ਦੇ ਲਾਗੇ ਮਨਾਈ ਗਈ ਆ। ਹਾਲਾਂਕਿ ਜੋ ਵਾਰਸ ਪੰਜਾਬ ਦੇ ਜਥੇਬੰਦੀ ਹੈ ਉਹਨਾਂ ਨੇ ਅੱਡ ਤੋਂ ਇੱਕ ਪ੍ਰੋਗਰਾਮ ਲਿਖਿਆ ਹੋਇਆ, ਸ਼ਾਇਦ 3-4 ਦਿਨ ਬਾਅਦ ਉਹ ਵੀ ਕਰਨਗੇ। ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਮਤਲਬ ਕਿ ਪ੍ਰੋਗਰਾਮਾਂ ਦਾ ਟਕਰਾਓ ਨਹੀਂ ਚਾਹੁੰਦੇ, ਅਸੀਂ 2-4 ਦਿਨ ਲੇਟ ਕਰਾਂਗੇ। ਤਾਂ ਖੈਰ, ਜਿਹੜਾ ਉੱਥੇ ਇਕੱਠ ਹੋਇਆ ਉਹਦੇ ਵਿੱਚ ਇਹ ਸਿੱਧੂ ਮੂਸੇ ਦੇ ਫਾਦਰ ਬੋਲੇ ਨੇ, ਬਲਕੌਰ ਸਿੰਘ। ਇਹਨਾਂ ਨੇ ਇੱਕ ਤੇ ਜ਼ਿਆਦਾ ਜਿਹੜਾ ਕਹਿ ਲਓ ਕਿ ਆਪਣਾ ਭਾਸ਼ਣ ਕੇਂਦਰਿਤ ਰੱਖਿਆ, ਉਹ ਲਾਅ ਐਂਡ ਆਰਡਰ ਤੇ ਹੀ ਰੱਖਿਆ। ਮਿਸਾਲਾਂ ਦਿੱਤੀਆਂ ਕਿ ਫਲਾਣਾ ਆ ਮੁੰਡਾ ਗਾਇਕ ਸੀਗਾ, ਸਾਡੇ ਨਾਲ ਬਾਉਂਡ ਸੀਗਾ, ਉਹਨੂੰ ਵਿਚਾਰੇ ਨੂੰ ਧਮਕੀਆਂ ਦਿੱਤੀਆਂ ਤੇ ਫਿਰ ਅਸੀਂ ਉਹਨੂੰ ਆਪ ਹੀ ਰਿਲੀਵ ਕਰ ਦਿੱਤਾ ਕਿ ਯਾਰ ਤੇਰਾ ਨੁਕਸਾਨ ਨਾ ਹੋ ਜਾਏ। ਇਸ ਤੋਂ ਇਲਾਵਾ ਇੱਕ ਸ਼ਾਇਦ ਕੋਈ ਗੱਡੀਆਂ ਵਾਲਾ ਮੁੰਡਾ ਜਿਹਦੇ ਕੋਲ 7-8 ਲਗਜ਼ਰੀ ਗੱਡੀਆਂ, ਜੋ ਬਰਾਤਾਂ ਲਾਉਣ ਦਾ ਕੰਮ ਕਰਦਾ ਹੈ, ਕਿ ਇਹਦਾ ਵੀ ਜੀਣਾ ਦੁੱਭਰ ਕਰ ਰੱਖਿਆ। ਕਦੇ ਪੈਸਿਆਂ ਵਾਸਤੇ ਧਮਕੀਆਂ, ਕਦੇ ਮਾਰਨ ਵਾਸਤੇ ਧਮਕੀਆਂ। ਤਾਂ ਇਸ ਤੋਂ ਇਲਾਵਾ ਇਹ ਸਟੇਟਮੈਂਟ ਜਿਹੜੀ ਦਿੱਤੀ ਗਈ ਆ ਉਹ ਦੀਪ, ਹੁਣ ਦੇਖੋ ਕੋਈ ਵੀ ਬੁਲਾਰਾ ਜ਼ਰਾ ਜੀ ਗੱਲ ਆ ਕਿ ਦੀਪ ਸਿੱਧੂ ਬਾਰੇ ਤੇ ਬੋਲੇਗਾ ਨਾ ਫਿਰ ਸਟੇਜ ਤੇ ਚੜ ਕੇ, ਤਾਂ ਉਹਨਾਂ ਨੇ ਇਹ ਗੱਲ ਜਿਹੜੀ ਆ ਉਹ ਜੋੜੀ ਆ ਕਿ ਜੋ ਮੋਰਚਾ ਜਿੱਤਿਆ ਗਿਆ, ਉਸ ਮੋਰਚੇ ਨੂੰ ਜੋ ਜਿੱਤ ਮਿਲੀ ਤਾਂ ਉਹਦੀ ਕੀਮਤ ਦੀਪ ਸਿੱਧੂ ਨੂੰ ਆਪਣੀ ਜਾਨ ਗਵਾ ਕੇ ਜਿਹੜੀ ਹੈ ਉਹ ਅਦਾ ਕਰਨੀ ਪਈ। ਮਤਲਬ ਕਿ ਹੁਣ ਦੇਖੋ, ਜਿਵੇਂ ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ ਆਪਣੀ ਭੂਮਿਕਾ 'ਚ, ਸੜਕ ਹਾਦਸਾ, ਤਾਂ ਇਹ ਦੋ ਥਿਊਰੀਆਂ ਨੇ, ਸੜਕ ਹਾਦਸਾ ਤੇ ਜਿੱਦਾਂ ਕਹਿ ਲਓ ਕਿ ਇੱਕ ਧਿਰ ਜਿਹੜੀ ਦੀਪ ਸਿੱਧੂ ਦੀ ਪ੍ਰਸ਼ੰਸਕ ਧਿਰ ਹੈ, ਉਹ ਕਹਿੰਦੀ ਹੈ ਕਿ ਸਾਜ਼ਿਸ਼ ਹੈ। ਇੱਕ ਸੜਕੀ ਹਾਦਸਾ, ਇੱਕ ਸਾਜ਼ਿਸ਼। ਤਾਂ ਇਹ ਦੋ ਚੀਜ਼ਾਂ ਨੇ। ਤਾਂ ਮਤਲਬ ਕਿ ਉਹਨਾਂ ਨੇ ਵੀ ਇਸ ਚੀਜ਼ ਨੂੰ ਇਸ ਐਂਗਲ ਨਾਲ ਹੀ ਪੇਸ਼ ਕੀਤਾ ਹੈ ਕਿ ਦਰਅਸਲ ਇਹ ਸਾਰਾ ਕੁਝ ਜਿਹੜਾ ਹੈ ਉਹ ਹੋਇਆ
ਕਿਉਂਕਿ ਉਹ ਕਹਿੰਦੇ ਨੇ ਕਿ ਬਈ ਇੱਥੇ ਜਿਹੜਾ ਵੀ ਬੰਦਾ ਥੋੜਾ ਚੜ੍ਹਦਾ ਹੈ, ਜਿਹੜਾ ਵੀ ਬੰਦਾ ਬੋਲਦਾ ਹੈ, ਤਾਂ ਉਹਨੂੰ ਇੱਕ ਕੀਮਤ ਜਿਹੜੀ ਹੈ ਉਹ ਅਦਾ ਕਰਨੀ ਪੈਂਦੀ ਹੈ। ਵੈਸੇ ਇਹ ਥਿਊਰੀ ਹੁਣ ਜਿਹੜੀ ਆ ਉਹ ਥੋੜੀ ਜਿਹੀ ਜ਼ਿਆਦਾ ਬਹਿਸ ਮੁਬੈਸਾ ਦਾ ਵਿਸ਼ਾ ਬਣੀ ਹੋਈ ਆ, ਕਿਉਂਕਿ ਰੀਨਾ ਰਾਏ ਥੋੜੇ ਦਿਨ ਪਹਿਲਾਂ ਬੋਲੀ, ਜਿਹੜੀ ਇੱਥੇ US ਦੇ ਵਿੱਚ ਹੀ ਰਹਿੰਦੀ ਹੈ ਤੇ ਜਿਹੜੀ ਕਹਿ ਲਓ ਕਿ ਸਭ ਤੋਂ ਕਲੋਜ਼ ਸੀ ਉਸ ਟਾਈਮ ਦੀਪ ਸਿੱਧੂ ਦੇ, ਤਾਂ ਉਹਨੀਆਂ ਗੱਲਾਂ ਦਾ ਵੀ ਕਾਫੀ ਵਿਰੋਧ ਹੋਇਆ। ਤਾਂ ਉਹਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਸੀਗਾ ਕਿ ਦੀਪ ਸਿੱਧੂ ਦੇ ਭਰਾ ਤੇ ਉਂਗਲ ਚੁੱਕੀ ਸੀਗੀ ਕਿ ਵੇਖੋ ਇਹ ਮਿਸਲੀਡ ਕਰ ਰਹੇ ਨੇ, ਇੱਕ ਸੜਕ ਹਾਦਸਾ ਸੀ। ਉਸ ਤੋਂ ਬਾਅਦ ਜਦੋਂ ਅਮਰਤਪਾਲ ਸਿੰਘ ਨੇ ਇਹ ਅਨਾਉਂਸਮੈਂਟ ਕੀਤੀ ਆਪਣੇ ਪ੍ਰੋਗਰਾਮ ਦੀ, ਤਾਂ ਉਸ ਵੀਡੀਓ 'ਚ ਸ਼ੁਰੂਆਤ ਹੀ ਇਸ ਗੱਲ ਤੋਂ ਕੀਤੀ ਸੀ ਕਿ ਹਿੰਦੁਸਤਾਨ ਦੀ ਹਕੂਮਤ ਨੇ ਬੜੇ ਸਾਜ਼ਿਸ਼ਨ ਢੰਗ ਦੇ ਨਾਲ ਹੱਤਿਆ ਕਰ ਦਿੱਤੀ ਹੈ। ਤਾਂ ਮਤਲਬ ਹੁਣ ਰੌਲਾ ਤੇ ਇਹੀ ਹੈ ਨਾ ਕਿ ਇਹ ਥਿਊਰੀਆਂ ਜਿਹੜੀਆਂ ਦੋ ਆਪਸ ਦੇ ਵਿੱਚ ਟਕਰਾਉਣਗੀਆਂ, ਨਹੀਂ ਤਾਂ ਕਿਵੇਂ ਮਤਲਬ ਕਿ ਇਕੱਠੀਆਂ ਤਾਂ ਚੱਲ ਹੀ ਨਹੀਂ ਸਕਦੀਆਂ। ਕਿਉਂਕਿ ਜੇ ਸੜਕ ਹਾਦਸਾ ਕੋਈ ਵੀ ਬੰਦਾ ਪ੍ਰਵਾਨ ਕਰੇਗਾ ਤਾਂ ਫਿਰ ਸ਼ਹੀਦ, ਤੁਹਾਨੂੰ ਪਤਾ ਹੀ ਹੈ ਨਾ, ਜਿਹੜੀ ਧਿਰ ਸ਼ਹੀਦ ਮੰਨਦੀ ਹੈ ਤਾਂ ਉਹ ਇਸ ਚੀਜ਼ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗੀ। ਤਾਂ ਖੈਰ ਗੱਲ ਇਹ ਆ ਕਿ ਇਹ ਥਿਊਰੀ ਅੱਜ ਵੀ, ਜਿਵੇਂ ਤੁਸੀਂ ਦੇਖੋਗੇ, ਇਹੀ ਵਿਸ਼ਾ ਰਹੀ ਹੈ। ਕਿਉਂਕਿ ਇੱਕ ਤਾਂ ਉੱਥੇ ਜਿਹੜੀ ਦੀਪ ਸਿੱਧੂ ਦੀ ਗੱਡੀ ਨੁਕਸਾਨੀ ਗਈ ਆ, ਉਹ ਲਿਆ ਕੇ ਪੇਸ਼ ਕੀਤੀ ਗਈ, ਤੇ ਉਹਦੇ ਵਿੱਚ ਇੱਕ ਚੀਜ਼ ਹੋਰ ਵੇਖਣ ਵਾਲੀ, ਕਿ ਉੱਥੇ ਸਿਮਰਨਜੀਤ ਸਿੰਘ ਮਾਨ ਆਏ ਹੋਏ ਸਨ। ਤਾਂ ਮਾਨ ਸਾਹਿਬ ਨੇ ਇਹ ਗੱਲ ਕਹੀ ਕਿ ਇਸ ਮਾਮਲੇ ਦੇ ਵਿੱਚ ਉੱਚ ਪੱਧਰੀ ਜਾਂਚ ਹੋਵੇ, ਨਹੀਂ ਤਾਂ ਅਸੀਂ UN ਤੱਕ ਜਾਵਾਂਗੇ। ਵੈਸੇ ਇਹ ਇਹਨਾਂ ਦੀਆਂ ਦੋ ਤਿੰਨ ਵਾਰੀ ਗੱਲਾਂ ਦਾ ਮੈਂ ਜਵਾਬ ਵੀ ਦਿੱਤਾ ਹੈ ਕਿ ਦੇਖੋ UN ਦੇ ਵਿੱਚ ਜਾਣ 'ਚ ਤੁਹਾਨੂੰ ਕੋਈ ਹਰਜ ਨਹੀਂ ਹੈਗਾ, ਰੋਕ ਨਹੀਂ ਸਕਦਾ। ਪਰ ਇੱਕ ਮਿਸਾਲ ਸਾਨੂੰ ਮਿਲਦੀ ਹੈ ਬੇਨਜ਼ੀਰ ਭੁੱਟੋ ਵਾਲੇ ਕਤਲकांड ਦੀ। ਉਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਉਹ ਬਿਲਕੁਲ ਮਤਲਬ ਕਿ ਸੱਚ ਹੈ, ਉਹਦੇ 'ਚ ਕੋਈ ਉਹ ਨਹੀਂ ਹੈਗਾ ਕਿ ਉਸ ਟਾਈਮ UN ਦਾ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਨਵੈਸਟੀਗੇਸ਼ਨ ਦਾ ਦਸਤਾ ਕੰਮ ਕਰ ਰਿਹਾ ਸੀਗਾ। ਪਰ ਹੋਇਆ ਕੀ, ਕਿਉਂਕਿ ਖੁਦ ਪਰਵੇਜ਼ ਮੁਸ਼ਰਫ ਜਿਹੜਾ ਥੋੜੇ ਦਿਨ ਪਹਿਲਾਂ ਮਰਿਆ ਵਾ, ਉਹ ਤੇ ਇੱਕ ਇੰਟਰਵਿਊ 'ਚ ਮੰਨ ਗਿਆ ਸੀਗਾ ਕਿ ਐਸਟੈਬਲਿਸ਼ਮੈਂਟ ਦਾ ਹੱਥ ਹੋ ਸਕਦਾ ਹੈ। ਐਸਟੈਬਲਿਸ਼ਮੈਂਟ ਮਤਲਬ ਕਿ ਮਿਲਟਰੀ। ਤੇ ਕੁਝ ਸਰਕਾਰੀ ਵਕੀਲਾਂ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਸੀਗੀ ਕਿ ਸਾਡੇ ਮਤਲਬ ਕਿ ਹਾਜ਼ਰੀ 'ਚ ਇੱਕ ਨੇ ਤਾਂ ਕਿਹਾ ਸੀਗਾ ਕਿ ਬੇਨਜ਼ੀਰ ਭੁੱਟੋ ਨੂੰ ਧਮਕੀ ਦਾ ਫੋਨ ਆਇਆ ਸੀਗਾ। ਚਲੋ ਖੈਰ ਮੈਂ ਲੰਮੀ ਨਹੀਂ ਗੱਲ ਕਰਦਾ। ਤੇ ਜਿਹੜੇ ਉਹ ਆਏ ਸਨ ਨਾ UN ਵਾਲੇ, UN ਨੂੰ ਜਾਂਚ ਪੜਤਾਲ ਮਿਲ ਗਈ, ਚਲੋ ਸਾਰਾ ਕੁਝ ਹੋ ਗਿਆ, ਕਿਉਂਕਿ ਬਹੁਤ ਵੱਡਾ ਕਤਲकांड ਸੀਗਾ। ਤਾਂ ਉਸ ਵੇਲੇ ਹੋਇਆ ਕੀ ਸੀਗਾ ਕਿ ਸਕਾਟਲੈਂਡ ਯਾਰਡ ਤੱਕ ਦੀ ਮਦਦ ਲਈ ਗਈ ਸੀ। ਪਰ ਬਾਅਦ ਦੇ ਵਿੱਚ ਜਿਹੜੇ ਉਹਨਾਂ ਨੂੰ ਹੈਡ ਕਰ ਰਹੇ ਸਨ, ਹਰਾਲਡੋ ਮਨੋਜ ਉਹਨਾਂ ਦਾ ਨਾਮ ਸੀਗਾ, ਮਨੋਜ ਨਹੀਂ ਮੋਨੋਜ, ਤਾਂ ਮਤਲਬ ਉਹਨਾਂ ਨੇ ਸਿੱਧੇ ਤੌਰ ਤੇ ਇੱਕ ਇੰਟਰਵਿਊ ਦੇ ਵਿੱਚ ਮਤਲਬ ਕਿ ਦੱਸ ਦਿੱਤਾ ਸੀਗਾ ਔਨ ਰਿਕਾਰਡ ਕਿ ਉੱਥੋਂ ਦੇ ਰਾਜਨੇਤਾਵਾਂ ਨੇ ਜਾਂ ਫੌਜ ਨੇ ਸਾਨੂੰ ਕੰਮ ਹੀ ਨਹੀਂ ਕਰਨ ਦਿੱਤਾ। ਤਾਂ ਗੱਲ ਤਾਂ ਪਹੁੰਚੋ ਕਿ ਇਹੀ ਆ ਜਾਣੀ ਹੈ ਨਾ ਕਿ ਕਿਸੇ ਏਜੰਸੀ ਨੂੰ ਜੇ ਜਾਂਚ ਪੜਤਾਲ ਮਿਲ ਵੀ ਗਈ ਤਾਂ ਕਿ ਉਹ ਸੁਤੰਤਰ ਜਾਂਚ ਪੜਤਾਲ ਕਰ ਸਕਦੀ ਹੋਵੇ। ਜਿੱਥੇ ਇਹ ਹਾਲਾਤ, ਜਿੱਥੇ ਤੁਸੀਂ ਮਤਲਬ ਕਿ ਇਹ ਥਿਊਰੀ ਦੇ ਰਹੇ ਹੋ ਕਿ ਸਾਜ਼ਿਸ਼ ਹੋਈ ਆ, ਤਾਂ ਜਿਹੜੇ ਮੰਨ ਲਓ ਸਾਜ਼ਿਸ਼ ਕਰਨ ਵਾਲੇ ਉਹੀ ਤੇ ਰਾਜ ਕਰਨ ਵਾਲੇ ਆ ਫਿਰ। ਕੀ ਸੁਤੰਤਰ ਜਾਂਚ ਹੋਣ ਦੇਣਗੇ, ਵੀ ਇੱਕ ਵੱਡਾ ਸਵਾਲ ਹੈ ਨਾ। ਮੈਂ ਗੱਲਾਂ ਚੋਂ ਗੱਲ ਜਿਹੜੀ ਹੈ ਉਹ ਕਰ ਰਿਹਾ ਵਾਂ। ਤਾਂ ਖੈਰ ਇੱਥੇ ਹੀ ਜੇ ਕਹੀਏ ਤਾਂ ਦੋ ਥਿਊਰੀਆਂ ਜਿਹੜੀਆਂ ਉਹ ਟਕਰਾ ਕੇ ਚੱਲ ਰਹੀਆਂ ਨੇ ਆਪਸ ਦੇ ਵਿੱਚ। ਹਰਦੀਪ ਸਿੱਧੂ ਦੀ ਬਰਸੀ ਦੇ ਮੌਕੇ ਤੇ ਮੈਂ ਦੇਖਿਆ ਜਿਹੜੇ ਨੌਜਵਾਨ ਉਹਨੂੰ ਮੁਹੱਬਤ ਕਰਦੇ ਸਨ, ਚਾਹੁੰਦੇ ਸਨ, ਉਹ ਬੜੇ ਭਾਵੁਕ ਸਨ, ਬੜੇ ਮਤਲਬ ਕਿ ਜਜ਼ਬੇ ਨਾਲ ਬੋਲ ਰਹੇ ਸਨ, ਜੋਸ਼ ਨਾਲ ਬੋਲ ਰਹੇ ਸਨ। ਪਰ ਇਹ ਆ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ, ਜਾਂ ਕਹਿ ਲਓ ਕਿ ਜਿੱਦਾਂ ਇੱਕ ਸਾਜ਼ਿਸ਼ ਥਿਊਰੀ ਦਿੱਤੀ ਜਾ ਰਹੀ ਹੈ, ਤਾਂ ਇਹਦੇ 'ਚ ਇੱਕ ਗੱਲ ਤਾਂ ਬੜੇ ਇੱਕ ਜਰਨਲਿਸਟਿਕ ਸਵਾਲ ਦੇ ਤੌਰ ਤੇ ਵੀ ਉੱਭਰਦਾ ਹੈ ਨਾ ਕਿ ਜੇ ਇਹ ਸਾਰਾ ਕੁਝ ਹੈ ਤਾਂ ਘੱਟੋ ਘੱਟ ਕੋਈ ਮਤਲਬ ਕਿ ਰਸਮੀ ਤੌਰ ਤੇ ਅਦਾਲਤ ਦੇ ਵਿੱਚ ਪਟੀਸ਼ਨ ਤਾਂ ਫਿਰ ਫਾਈਲ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਕਿਸੇ ਏਜੰਸੀ ਤੋਂ ਪਹਿਲਾਂ ਜਾਂਚ ਮੰਗ ਲਓ। ਅੱਜ ਤੱਕ ਜਾਂਚ ਕਿਉਂ ਨਹੀਂ ਮੰਗੀ ਜਾ ਰਹੀ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਕਿਉਂਕਿ ਰੀਨਾ ਰਾਏ ਕਹਿ ਚੁੱਕੀ ਹੈ ਕਿ ਜਾਂਚ ਪੜਤਾਲ ਦਾ ਕਿਹਾ ਗਿਆ ਸੀ ਪਰ ਜਾਂਚ ਪੜਤਾਲ ਕੋਈ ਨਹੀਂ ਚੱਲ ਰਹੀ, ਉਹਦਾ ਦਾਅਵਾ ਹੈ। ਉਹਦੇ ਤੇ ਕੋਈ ਸਪਸ਼ਟਤਾ ਨਹੀਂ ਹੈ ਹਾਲ ਦੀ ਘੜੀ ਕਿ ਜੇ ਮੰਨ ਲਓ ਪੁਲਿਸ ਉਹਨੂੰ ਐਕਸੀਡੈਂਟ ਕਰਾਰ ਦੇ ਰਹੀ ਹੈ, ਜਿਹੜਾ ਕਿ ਦਿੱਤਾ ਪਿਆ ਹੈ ਔਨ ਰਿਕਾਰਡ, ਤੇ ਫਰਜ਼ ਕਰੋ ਕਿ ਇੱਕ ਮਤਲਬ ਕਿ ਪ੍ਰਸ਼ੰਸਕ ਵਰਗ ਜਾਂ ਦੀਪ ਸਿੱਧੂ ਦਾ ਬਹੁਤ ਵੱਡਾ ਸਮਰਥਕ ਵਰਗ ਹੈ ਜਿਹੜਾ, ਉਹਦੇ ਵਿੱਚ ਬਹੁਤ ਸਾਰੇ ਲਾਇਰ ਵੀ ਹੈਗੇ ਨੇ,
ਖੁਦ ਮਨਦੀਪ ਸਿੱਧੂ ਵੀ ਲਾਇਰ ਹੀ ਹੈ। ਤਾਂ ਗੱਲ ਇਹ ਹੈ ਕਿ ਹੁਣ ਤੱਕ ਕੋਈ ਜਾਂਚ ਪੜਤਾਲ ਰਸਮੀ ਤੌਰ ਤੇ ਤਾਂ ਮੰਗੀ ਜਾ ਸਕਦੀ ਸੀ ਜੇ ਆਪਾਂ ਇਸ ਪੁਆਇੰਟ ਆਫ ਵਿਊ ਤੋਂ ਦੇਖੀਏ। ਤਾਂ ਖੈਰ ਪਹਿਲੀ ਬਰਸੀ ਹੈ, ਤਾਂ ਪਹਿਲੀ ਬਰਸੀ ਅੱਜ ਵੇਖ ਲਓ ਕਿ 1 ਸਾਲ ਗੁਜ਼ਰ ਗਿਆ। ਮੈਨੂੰ ਅੱਜ ਵੀ ਯਾਦ ਆ ਕਿ ਇਸ ਵੇਲੇ ਤੋਂ ਸ਼ਾਇਦ ਕੋਈ ਘੰਟਾ ਕੁ ਪਹਿਲਾਂ ਖਬਰ ਮਿਲੀ ਸੀਗੀ। ਹਾਂਜੀ ਹਾਂਜੀ। ਤੇ ਬਾਅਦ ਦੇ ਵਿੱਚ ਖਬਰਾਂ ਅਸੀਂ ਖੁਦ ਕਰਦੇ ਰਹੇ, ਕਿੰਨਾ ਚਿਰ ਹੀ ਕਰਦੇ ਰਹੇ ਵੱਖ-ਵੱਖ ਐਂਗਲਾਂ ਤੋਂ, ਪਰ ਬਾਅਦ ਦੇ ਵਿੱਚ ਸਮਾਂ ਦੇਖੋ ਕਿਸੇ ਦੇ ਚਲੇ ਜਾਣ ਤੋਂ ਬਾਅਦ ਵੀ ਕਿੰਨਾ ਦੌੜਦਾ ਰਹਿੰਦਾ ਹੈ। ਪਰ ਦੀਪ ਸਿੱਧੂ ਮਤਲਬ ਕਿ ਮੈਂ ਦੇਖਣਾ ਆਜ਼ਾਦੀ ਤੌਰ ਤੇ ਵੀ ਦੇਖਣਾ ਚਾਹੁੰਦਾ ਸੀਗਾ। ਮੇਰਾ ਵੀ ਮੰਨਣਾ ਇਹ ਕਿ ਉਹ ਹੋਰ ਸਮਾਂ ਜਿਉਂਦਾ, ਰੱਜ ਕੇ ਜਿਉਂਦਾ। ਬਹੁਤ ਕੁਝ ਸੀ ਜਿਹੜਾ ਸਾਨੂੰ ਵੇਖਣ ਨੂੰ ਮਿਲਦਾ। ਖਾਸ ਤੌਰ ਤੇ ਮੈਂ ਤੈਨੂੰ ਇੱਕ ਫਿਲਮ ਡਾਇਰੈਕਟਰ ਦੇ ਤੌਰ ਤੇ ਵੀ ਦੇਖਦਾ ਸੀ ਕਿ ਉਹ ਡਾਇਰੈਕਟਰ ਬਹੁਤ ਤਗੜਾ ਬਣ ਸਕਦਾ ਸੀ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ। ਸਿਆਸੀ ਖਬਰ ਦੀ ਗੱਲ ਕਰੀਏ ਅਕਾਲੀ ਦਲ ਦੀ। 2 ਸਾਬਕਾ ਵਿਧਾਇਕ ਭਾਜਪਾ 'ਚ ਸ਼ਾਮਲ ਹੋ ਗਏ ਜੀ। ਹਾਂਜੀ ਦੇਖੋ, 2 ਸਾਬਕਾ ਵਿਧਾਇਕ ਕਹਿ ਸਕਦੇ ਹਾਂ ਜੀ ਜੀ ਅਕਾਲੀ ਦਲ ਦੇ, ਕਿਉਂਕਿ ਮੌਜੂਦਾ ਤਾਂ ਵਿਧਾਇਕ ਹੈ ਹੀ 3 ਨੇ ਨਾ। ਹਾਂਜੀ 3 ਨੇ। ਤਾਂ ਇਹ 2 ਸਾਬਕਾ ਵਿਧਾਇਕ ਜਿਹੜੇ ਸ਼ਾਮਲ ਹੋਏ ਅਕਾਲੀ ਦਲ ਦੇ, ਉਹਨਾਂ ਦੇ ਵਿੱਚ ਇੱਕ ਤੇ ਬੋਨੀ ਅਜਨਾਲਾ ਠੀਕ ਹੈ ਤੇ ਦੂਸਰਾ ਸਠਿਆਲਾ। ਇੱਕ ਅਜਨਾਲਾ ਤੇ ਦੂਸਰਾ ਸਠਿਆਲਾ, ਮਨਮੋਹਨ ਸਿੰਘ ਸਠਿਆਲਾ। ਅਸਲ 'ਚ ਕੀ ਹੈ ਕਿ ਅਚਾਨਕ ਅੱਜ ਖਬਰਾਂ ਜਿਹੜੀਆਂ ਚੱਲੀਆਂ, ਸਾਨੂੰ ਤੇ ਪਹਿਲਾਂ ਇਹ ਵੀ ਸੁਣਨ ਨੂੰ ਮਿਲਿਆ ਕਿ ਇੱਕ ਸਿੰਗਰ ਬੀਬੀ ਜਿਹੜੀ ਕਿ ਕਾਂਗਰਸ ਜੁਆਇਨ ਕਰ ਗਈ ਸੀਗੀ ਪਿਛਲੇ ਸਮੇਂ ਦੇ ਦੌਰਾਨ, ਕਿ ਉਹ ਵੀ ਚੱਲੇ ਆ। ਮਤਲਬ ਸਾਡੇ ਕੰਨ ਖੜੇ ਹੋ ਗਏ ਕਿ ਬਈ ਇਹ ਤਾਂ ਕਾਫੀ ਵੱਡਾ ਭਾਰੀ ਦਲ ਲੱਗਦਾ ਹੈ ਜਿਹੜਾ ਉਧਰ ਜਾਣ ਨੂੰ ਫਿਰਦਾ। ਪਰ ਬਾਅਦ ਦੇ ਵਿੱਚ ਸਥਿਤੀ ਜਿਹੜੀ ਉਹ ਸਾਫ਼ ਹੋਈ, ਸਪਸ਼ਟ ਹੋਈ ਕਿ ਜਿਹੜੀ ਮਤਲਬ ਕਿ ਉੱਥੇ ਸ਼ਮੂਲੀਅਤ ਹੋਈ ਹੈ ਉਹ ਸਿਰਫ ਬੋਨੀ ਅਜਨਾਲਾ ਅਤੇ ਮਨਮੋਹਨ ਸਿੰਘ ਸਠਿਆਲਾ, ਜਿਹੜੇ ਕਿ ਦੋਨੇ ਹੀ ਸਾਬਕਾ ਵਿਧਾਇਕ ਨੇ, ਉਹਨਾਂ ਦੀ ਹੋਈ ਆ। ਤੇ ਅਸਲ 'ਚ ਕੀ ਆ ਕਿ ਬੋਨੀ ਅਜਨਾਲਾ ਕੁਝ ਦਿਨ ਪਹਿਲਾਂ ਅਕਾਲੀ ਦਲ ਤੋਂ ਅਸਤੀਫਾ ਦੇ ਗਏ ਸਨ। ਜਦੋਂ ਅਸਤੀਫਾ ਦੇ ਗਏ ਸਨ ਤਾਂ ਇਹਨਾਂ ਨੇ ਫੇਰ ਆਪਣੀ ਜਿਹੜੀ ਸ਼ਬਦਾਂ ਦੀ ਤੋਪ ਆ ਉਹਦਾ ਮੂੰਹ ਅਕਾਲੀ ਦਲ, ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਇਹਨਾਂ ਵੱਲ ਨਹੀਂ ਕਰ ਦਿੱਤਾ ਸੀਗਾ। ਉੱਥੋਂ ਹੀ ਲੱਗਦਾ ਸੀਗਾ ਕਿ ਖੈਰ ਨਹੀਂ ਹੈ। ਕਿਉਂਕਿ ਇਹ ਤਾਂ ਸਾਫ਼ ਹੈ ਨਾ, ਇਹਨਾਂ ਨੇ ਜਿਸ ਤਰ੍ਹਾਂ ਟਕਸਾਲੀ ਦਲ ਬਣਾਇਆ ਸੀ, ਤੁਹਾਨੂੰ ਯਾਦ ਹੋਣਾ ਮੈਂ ਉਦੋਂ ਵੀ ਕਹਿੰਦਾ ਹੁੰਦਾ ਸੀ ਕੁਛ ਨਹੀਂ ਜੀ ਹੋਣਾ, ਇਹ ਮਜੀਠੀਏ ਤੋਂ ਪੀੜਤ ਬੰਦੇ ਨੇ, ਹੌਲੀ ਹੌਲੀ ਇਹਨਾਂ ਨੇ ਆਪੇ ਹੀ ਸੈੱਟ ਹੋ ਜਾਣਾ ਹੈ। ਅੱਜ ਸਾਰੇ ਸੈੱਟ ਨੇ ਨਾ। ਸੇਖਵਾਂ ਦੀ ਫੈਮਿਲੀ ਕਿੱਥੇ? ਆਮ ਆਦਮੀ ਪਾਰਟੀ 'ਚ ਸੈੱਟ ਹੈ। ਸੇਖਵਾਂ ਤੇ ਚਲੇ ਗਏ, ਬ੍ਰਹਮਪੁਰਾ ਚਲੇ ਗਏ ਸੰਸਾਰ ਤੋਂ, ਪਰ ਵਾਪਸ ਅਕਾਲੀ ਦਲ 'ਚੋਂ। ਰਤਨ ਸਿੰਘ ਅਜਨਾਲਾ ਘਰੇ ਜਾ ਬੈਠੇ ਸਨ। ਬੋਨੀ ਅਜਨਾਲਾ ਫੇਰ ਅਕਾਲੀ ਦਲ ਬਾਦਲ 'ਚ ਆ ਗਿਆ, ਫਿਰ ਲਾ ਕੇ ਸਾਲਖੰਡ ਤੇ ਹੁਣ ਫੇਰ ਚਲੇ ਗਿਆ। ਮਤਲਬ ਕਿ ਇਹ ਉਹ ਲੀਡਰਸ਼ਿਪ ਆ ਜਿਹੜੀ ਲੀਡਰਸ਼ਿਪ ਸੱਤਾ ਵਾਸਤੇ ਕੁਝ ਵੀ ਕਰ ਸਕਦੀ ਆ, ਪਾਵਰ ਵਾਸਤੇ ਕੁਝ ਵੀ ਕਰ ਸਕਦੀ ਆ। ਵਿਚਲੀ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਕਿ ਜਿਹੜਾ ਬੋਨੀ ਅਜਨਾਲਾ ਹੈ ਉਹ ਇੱਕ ਤੇ ਇਹ ਆ ਕਿ ਡਰੱਗ ਕੇਸ ਦੇ ਵਿੱਚ ਗਵਾਹ ਵੀ ਹੈ। ਠੀਕ ਹੈ ਨਾ ਜੀ, ਜਿਹਦਾ ਬਹੁਤ ਵੱਡਾ ਰੌਲਾ ਪੈਂਦਾ, ਮਜੀਠੀਏ ਵਾਲਾ ਕੇਸ ਕਹਿ ਲਓ। ਦੂਜੀ ਗੱਲ ਹੈ ਕਿ ਮਜੀਠੀਏ ਨਾਲ ਅਣਬਣ ਤੋਂ ਹੀ ਤਾਂ ਇਹ ਪਰਿਵਾਰ ਗਿਆ ਸੀਗਾ। ਹੁਣ ਫਿਰ ਉੱਥੇ ਮਜੀਠੀਆ ਤਾਂ ਮੱਥੇ ਲੱਗੇਗਾ ਹੀ ਲੱਗੇਗਾ। ਸੋ ਇਸ ਕਰਕੇ ਇਹਨਾਂ ਦੇ ਕੋਲ ਕੋਈ ਚਾਰਾ ਨਹੀਂ ਸੀ। ਧਮਕੀਆਂ ਦਾ ਵੀ 1-2 ਵਾਰੀ ਬੋਨੀ ਅਜਨਾਲਾ ਨੇ ਜਾ ਕੇ ਰੌਲਾ ਪਾਇਆ ਕੋਰਟਾਂ ਤੱਕ ਕਿ ਮੈਨੂੰ ਧਮਕੀਆਂ ਬੜੀਆਂ ਮਿਲ ਰਹੀਆਂ ਨੇ, ਮੈਨੂੰ ਹੋ ਸਕਦਾ ਕਿ ਜਾਨੋਂ ਮਾਰ ਦੇਣ। ਤੇ ਜਦੋਂ ਇਸ ਤਰ੍ਹਾਂ ਦੀ ਸੂਰਤ ਹਾਲ ਹੋਵੇ ਕਿ ਤੁਸੀਂ ਕਾਂਗਰਸ 'ਚ ਜਾ ਨਹੀਂ ਸਕਦੇ, ਆਮ ਆਦਮੀ ਪਾਰਟੀ ਵਾਲੇ ਤੁਹਾਨੂੰ ਲੈਣਗੇ ਨਹੀਂ, ਤਾਂ ਫਿਰ ਆਪਸ਼ਨ ਕੀ ਹੈ? ਜਾ ਕੇ ਚੁੱਪ ਕਰਕੇ ਦਿੱਲੀ ਦੇ ਵਿੱਚ ਜੇ ਕੋਈ 5-7 ਹਜ਼ਾਰ ਵੋਟ ਹੈ ਤੇ ਉਹ ਤੁਹਾਨੂੰ 5-10 ਗਨਮੈਨ ਦੇ ਦੇਣਗੇ। ਜੇ ਕੋਈ ਜ਼ਿਆਦਾ ਹੈ ਤਾਂ Y+ ਦੇ ਦੇਣਗੇ। ਜੇ ਹੱਦੋਂ ਹੀ ਜ਼ਿਆਦਾ ਵੋਟ ਹੈ ਤਾਂ ਉਹ ਤੁਹਾਨੂੰ ਇੱਕ ਵਧੀਆ ਚੇਅਰ ਵੀ ਦੇ ਸਕਦੇ ਨੇ ਉੱਥੇ ਦਿੱਲੀ 'ਚ, ਕਿ ਤੈਨੂੰ ਪੰਜਾਬ ਜਾਣ ਦੀ ਜ਼ਰੂਰਤ ਹੀ ਨਹੀਂ, ਮਿੱਤਰ ਪਿਆਰੇ ਇੱਥੇ ਨਜ਼ਾਰੇ ਲੈ। ਸੋ ਇਸ ਕਰਕੇ ਜੇ ਆਪਾਂ ਭਾਜਪਾ ਨੂੰ ਦੇਖੀਏ ਤਾਂ ਉਹ ਇਸ ਤਰ੍ਹਾਂ ਵੋਟਾਂ ਇਕੱਠੀਆਂ ਕਰ ਰਹੀ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹਨਾਂ ਨੂੰ ਜੇ ਥੋੜੀ ਬਹੁਤੀ ਉਹ ਸਿਕਿਉਰਿਟੀ ਦੇ ਦੂਗੇ ਜਾਂ ਕੁਝ ਵੀ ਹੈ। ਸੋ ਇਹ ਅਸਲ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਵੱਡੀ ਗੱਲ ਇਹੋ ਆ, ਵਿਚਲੀ ਗੱਲ, ਕਿ ਬੋਨੀ ਅਜਨਾਲਾ ਕੋਲ ਰਾਜਨੀਤੀ ਕਰਨ ਵਾਸਤੇ
ਕੋਈ ਵੱਡਾ ਪਲੇਟਫਾਰਮ ਹੁਣ ਬਚਿਆ ਹੀ ਨਹੀਂ ਸੀ। ਟਕਸਾਲੀ ਦਲ ਤੁਹਾਨੂੰ ਪਤਾ ਹੀ ਹੈ, ਉਹਦਾ ਆਪਣੀ ਹੋਂਦ ਵਿਆਹ ਚੁੱਕਾ ਹੈ। ਕਰਨੈਲ ਸਿੰਘ ਪੀਰ ਮੁਹੰਮਦ ਉਹ ਵੀ ਅਕਾਲੀ ਦਲ ਚ, ਤੇ ਦੂਜੇ ਪਾਸੇ ਜਿਹੜਾ ਹੈਗਾ ਢੀਂਡਸਿਆਂ ਦਾ, ਉਹ ਤਾਂ ਉਹਨਾਂ ਦੀ ਬ੍ਰਾਂਚ ਹੀ ਹੈ। ਜਿੱਦਾਂ ਗਏ ਚਲੇ ਅਗਲਾ ਫਿਰ ਬ੍ਰਾਂਚ ਚ ਥੋੜੀ ਜਾਂਦਾ ਜੀ, ਅਗਲਾ ਹੈਡਕੁਆਟਰ ਚ ਜਾਊਗਾ। ਠੀਕ ਹੈ ਨਾ ਜੀ, ਵਿਚੋਲੇ ਪਾਉਣ ਦੀ ਕੀ ਜ਼ਰੂਰਤ ਹੈ? ਅਗਲਾ ਨਾਗਪੁਰ ਹੈਡਕੁਆਟਰ ਚ ਕਿਉਂ ਨਾ ਜਾ ਸਕਦਾ? ਇਸ ਕਰਕੇ ਸਿੱਧੀਆਂ ਅਗਲੇ ਟਿਕਟਾਂ ਕਟਾਉਂਦੇ ਆ। ਹੁਣ ਮਨਪ੍ਰੀਤ ਬਾਦਲ ਨੇ ਕਿਹੜਾ ਕੋਈ ਵਿਚੋਲਾ ਪਾਇਆ? ਸਿੱਧਾ ਜੀਪ ਨੂੰ ਮਾਰਿਆ ਗੇਰ, ਜੀਪੜਾ ਜਾਂ ਤੁਸੀਂ ਵੇਖਿਆ ਹੋਣਾ, ਚਾਹੂੰਗਾ ਜਾਂ ਖਲੋਤਾ ਹੁੰਦਾ ਬਾਦਲ, ਤੇ ਉਹ ਅਗਲਾ ਸਿੱਧਾ ਜਾ ਕੇ ਤੇ ਇੱਕ ਕੇਂਦਰੀ ਮੰਤਰੀ ਦੇ ਜ਼ਰੀਏ ਐਂਟਰੀ ਮਾਰ ਗਿਆ। ਇਹ ਹੈ ਕਿ ਇਸ ਵੇਲੇ ਜਿਹੜੀ ਰਾਜਨੀਤੀ ਹੈ ਉਹ ਹੁਣ ਇਸ ਗੱਲ ਦੀ ਸ਼ੁਰੂਆਤ ਕਰ ਚੁੱਕੀ ਹੈ ਪੰਜਾਬ ਦੇ ਵਿੱਚ ਕਿ ਸਭ ਤੋਂ ਜ਼ਿਆਦਾ ਦਲ ਬਦਲੀ ਜੇ ਹੋਏਗੀ ਤਾਂ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਭਾਜਪਾ ਚ ਹੋਏਗੀ। ਤੇ ਮੈਂ ਇੱਕ ਤੁਹਾਨੂੰ ਹੇਠਲੀ ਆਵਾਜ਼ ਦੱਸ ਦੇਣਾ, ਧਰਤੀ ਹੇਠਲੀ, ਤੁਸੀਂ ਅੱਗੇ ਇੱਥੇ ਰਹਿੰਦੇ ਹੁੰਦੇ ਸੀ ਤੇ ਤੁਸੀਂ ਵੀ ਸੁਣ ਲੈਂਦੇ ਸੀ ਜੀ। ਭਾਜਪਾ ਦੀਆਂ ਆਵਾਜ਼ਾਂ ਮੈਂ ਉਹਨਾਂ ਬੰਦਿਆਂ ਦੇ ਮੂੰਹ ਵੀ ਸੁਣ ਰਿਹਾ ਜਿਹੜੇ ਕਿ ਕਹਿ ਲਓ ਕਿ ਮਤਲਬ ਕਿ ਕੱਟੜ ਪੰਥਕ ਨੇ ਜੀ, ਜਿਹੜੇ ਕਹਿ ਲਓ ਕਿ ਬਿਲਕੁਲ ਭਾਜਪਾ ਵਿਰੋਧੀ ਹੁੰਦੇ ਸਨ ਨਾ ਕਿਸੇ ਟਾਈਮ। ਉਹ ਕਹਿੰਦੇ ਕਿ ਹੁਣ ਚਾਰਾ ਤੇ ਹੋਰ ਕੋਈ ਨਹੀਂ ਰਹਿ ਗਿਆ, ਹੁਣ ਤੇ ਉਹਨਾਂ ਵੱਲ ਵੀ ਵੇਖ ਲੈਣਾ ਚਾਹੀਦਾ। ਦੇਖੋ ਇਹ ਇੱਕ ਚੇਂਜ ਆਉਂਦਾ ਜਾਂਦਾ ਹੁੰਦਾ ਹੈ ਜੀ, ਨੈਚੁਰਲੀ ਹੈ ਕਿ ਜਿਹੜੇ ਅਜ਼ਮਾਏ ਹੁੰਦੇ ਇਹ ਅਜ਼ਮਾਏ ਹੋਏ ਲੀਡਰ ਨੇ ਜੀ। ਪਰ ਇਹ ਹੁੰਦਾ ਕਿ ਕੋਈ ਦਲ ਕੋਈ ਪਾਰਟੀ ਉਹਨੂੰ, ਜਿਵੇਂ ਹੁਣ ਆਮ ਆਦਮੀ ਪਾਰਟੀ ਵਾਲਿਆਂ ਦਾ, ਮੈਂ ਇਹੀ ਕਹਿੰਦਾ ਕਿ ਆਮ ਆਦਮੀ ਪਾਰਟੀ ਦੀ ਵੇਵ ਜਿਹੜੀ ਐਤਕੀ ਬਣੀ ਨਹੀਂ, ਲੋਕਾਂ ਨੇ ਬਣਾ ਹੀ ਦਿੱਤੇ ਜੀ। ਬਣੀ ਨਹੀਂ, ਵੇਵ ਕਾਹਦੇ ਨਾਲ ਬਣਨੀ ਸੀ? ਉਹ ਤਾਂ ਉਹੀ ਟੀਮ ਸੀਗੀ ਇਹਨਾਂ ਦੀ। ਉਹ ਟੀਮ ਕਾਹਦੀ? ਸਗੋਂ ਖਹਿਰੇ ਉਰੀ ਤਾਂ ਹੈ ਹੀ ਨਹੀਂ ਸੀਗੇ, ਵੱਡੇ ਚਿਹਰੇ ਤਾਂ ਹੈ ਹੀ ਨਹੀਂ ਸੀਗੇ ਐਤਕੀ, ਪਰ ਲੋਕਾਂ ਨੇ ਬਣਾ ਦਿੱਤੀ। ਤਾਂ ਕਈ ਵਾਰ ਲੋਕ ਹੁੰਦੇ ਆ ਨਾ ਜਿਹੜੇ, ਆਪਾਂ ਜੋ ਮਰਜ਼ੀ ਸੋਚੀ ਜਾਈਏ, ਪਰ ਹਾਲ ਦੀ ਘੜੀ ਕਹਿ ਲਓ ਕਿ ਸਾਰਾ ਕੁਝ ਦੂਰ ਹੈ। ਪਰ ਉਦਾਂ ਮੈਂ ਜਿਵੇਂ ਕਹਿ ਰਿਹਾ ਕਿ ਭਾਜਪਾ ਦੀ ਚਰਚਾ ਚੱਲ ਰਹੀ ਹੈ, ਔਰ ਭਾਜਪਾ ਹੇਠਲੇ ਪੱਧਰ ਤੇ ਇਲਾਕੇ ਦੇ ਜਿਹੜੇ ਕੁਝ ਲੋਕ ਨੌਜਵਾਨ ਹੁੰਦੇ ਨੇ ਖਾਸ ਤੌਰ ਤੇ, ਉਹਨਾਂ ਨੂੰ ਜੋੜ ਰਹੀ ਹੈ ਅੰਦਰ ਖਾਤੇ, ਤੇ ਨੌਜਵਾਨਾਂ ਦੀ ਵੀ ਲਾਮਬੰਦੀ ਜਿਹੜੀ ਹੈ ਨਾ ਉਹ ਆਪਣੇ ਹੱਕ 'ਚ ਕਰਵਾਉਣਾ ਚਾਹੁੰਦੀ ਹੈ। ਇਹ ਤੁਹਾਨੂੰ ਨਵੀਂ ਜਾਣਕਾਰੀ ਦੇ ਦਿੰਦਾ ਕਿ ਜਿਹੜੇ ਮਤਲਬ ਕਿ ਨੌਜਵਾਨ ਜਿਨ੍ਹਾਂ ਦਾ ਕੋਈ ਸਰਕਲ 200 400 ਮੁੰਡੇ ਵਾਲਾ ਹੈ ਨਾ, ਉਹ ਮੁੰਡੇ ਵੀ ਜਾ ਕੇ ਸ਼ਾਮਲ ਕਰਵਾਏ ਜਾ ਰਹੇ ਕਿ ਆਓ ਤੁਸੀਂ ਇਧਰ ਨਜ਼ਾਰੇ ਲਓ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਤੇ ਗੱਲ ਕਰੀਏ ਟੋਲ ਬੰਦ ਕਰਵਾਉਣ ਦੀ। ਮੁੱਖ ਮੰਤਰੀ ਸਾਹਿਬ ਆਪ ਗਏ ਨੇ ਤੇ ਆਪ ਜਾ ਕੇ ਮਾਜਰੀ, ਨੰਗਲ ਸ਼ਹੀਦਾਂ ਤੇ ਮਾਨਗਾ ਟੋਲ ਪਲਾਜ਼ਾ ਬੰਦ ਕਰਵਾਤਾ ਜੀ। ਇਲੈਕਸ਼ਨ ਆ ਲੈਣ ਦਿਓ, ਕਿਤੇ ਸਿਗਟਾਂ ਤੇ ਖੋਖੇ ਚੁੱਕਣੇ ਹੋਏ ਤੇ ਉੱਥੇ ਵੀ ਤੁਹਾਨੂੰ ਲੀਡਰ ਵਿਖਾਈ ਦਿਆ ਕਰਨਗੇ ਕਿ ਅੱਜ ਫਲਾਣੀ ਥਾਂ ਤੇ ਸਿਗਟਾਂ ਤੇ ਖੋਖੇ ਚੁਕਵਾਏ ਗਏ ਆ ਤੇ ਉਹ ਸੈਲਫੀਆਂ ਮਿਲਿਆ ਕਰਨਗੀਆਂ ਤੁਹਾਨੂੰ। ਦੇਖੋ ਗੱਲ ਕੀ ਹੈ ਕਿ ਪਹਿਲਾਂ ਹੀ 2 ਦਿਨ ਪਹਿਲਾਂ ਹੀ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ ਸੀ ਕਿ ਮਿੱਤਰੋ 14 ਤਰੀਕ ਤੋਂ ਆਹ ਟੋਲ ਜਿਹੜੇ ਉਹ ਮਿਆਦ ਆਪਣੀ ਪੁਗਾ ਲੈਣਗੇ ਤੇ ਵੇਖੋ ਮਾਨ ਸਾਹਿਬ ਉੱਥੇ ਜਾਣਗੇ। ਇੱਧਰ ਆਉਣਾ ਸੀਗਾ, ਉਹ ਤੁਹਾਡੇ ਏਰੀਏ ਬੰਨੀ ਇਹਨਾਂ ਨੇ ਇੱਕ ਵਿਜ਼ਿਟ ਦੀ ਚਰਚਾ ਸੀਗੀ। ਇੱਥੇ ਦੇ ਜਿਹੜੇ ਇੰਚਾਰਜ ਨੇ, ਹਾਰੇ ਹੋਏ ਗਿੱਦੜਵਾਹਾ ਤੋਂ ਜਿਹੜੇ ਵਿਧਾਇਕ ਸਾਹਿਬ, ਹਾਰੇ ਹੋਏ ਵਿਧਾਇਕ ਕਹਿ ਰਹੇ ਜਿੱਤੇ ਹੋਏ ਨਹੀਂ, ਤਾਂ ਉਹ ਸਭ ਪੋਸਟ ਪਾ ਕੇ ਕਹਿੰਦੇ ਨੇ ਕਿ ਬਾਈ ਮਾਨ ਸਾਹਿਬ ਵਾਟਰ ਵਰਕਸ ਦਾ ਉਦਘਾਟਨ ਕਰਨ ਆਉਣਗੇ। ਅੱਛਾ, ਤੇ ਉਹ ਵਾਟਰ ਵਰਕਸ ਬਣਾਇਆ ਸੀ ਰਾਜਾ ਵੜਿੰਗ ਨੇ। ਉਹ ਹੁਣ ਵਿੱਚ ਹੀ ਰੁਲ ਗਿਆ ਸਾਰਾ ਉਦਘਾਟਨ ਜਦੋਂ ਰੌਲਾ ਪਿਆ। ਸਾਡੇ ਵਰਗੇ ਨੇ ਵੀ ਕਿਹਾ ਕਿ ਯਾਰ ਇਹ ਤਾਂ ਇਹਦੇ ਨਾਲੋਂ ਤਾਂ ਚੰਗਾ ਕਿਤੇ ਨੇੜੇ ਸਬਜ਼ੀ ਮੰਡੀ 'ਚ ਕਿਤੇ ਕੱਦੂਆਂ ਦੀ ਆਮਦ ਹੋਈ ਹੈ ਤੇ ਉੱਥੇ ਉਹਦਾ ਹੀ ਉਦਘਾਟਨ ਕਰ ਲਓ। ਕਿਉਂ ਇੱਥੇ 300 ਕਿਲੋਮੀਟਰ ਆਉਂਗੇ, ਖਰਚਾ ਕਰਵਾਓਗੇ? ਤਾਂ ਉਹ ਤਾਂ ਦੇਖੋ ਸਾਡੀ ਆਈਬੀ ਨਾਲ ਗੱਲ ਹੋਈ ਸੀ, ਆਈਬੀ ਵਾਲਿਆਂ ਨਾਲ, ਜਿਹੜੇ ਹੁੰਦੇ ਸੀਆਈਡੀ ਵਾਲੇ, ਉਹ ਕਹਿੰਦੇ ਜੀ ਉਹ ਵਿਜ਼ਿਟ ਹੈ ਸੀ, ਪ੍ਰਪੋਜ਼ਲ ਹੈ ਸੀਗਾ, ਪਰ ਉਹ ਰੱਦ ਹੋ ਗਿਆ ਵਿਜ਼ਿਟ ਦਾ। ਤਜਵੀਜ਼ ਸੀਗੀ, ਜਿਹੜੇ ਇਹਨਾਂ ਦੇ ਖੁਫੀਆ ਮਹਿਕਮੇ ਹੁੰਦੇ ਆ ਨਾ, ਜੋ ਉਹਨਾਂ ਤੋਂ ਪੁੱਛੀਏ ਅਸੀਂ ਉਹ ਦੱਸ ਦਿੰਦੇ ਨੇ ਕਈ ਵਾਰ ਗੱਲਾਂ। ਉਹ ਕਹਿੰਦੇ ਜੀ ਅਸੀਂ ਵੀ ਸੁਣੀ ਆ ਸੁਗਬਗਾਹਟ। ਤਾਂ ਖੈਰ ਗੱਲ ਇਹ ਹੈ ਕਿ ਆਈਬੀ ਮੈਂ ਕਹਿ ਬੈਠਾ, ਵੈਸੇ ਜਿਹੜੇ ਆਪਣੇ ਖੁਫੀਆ ਸੀਆਈਡੀ ਵਾਲੇ ਹੁੰਦੇ, ਗੱਲ ਇਹ ਹੈ ਕਿ ਕਈ ਵਾਰ ਜ਼ੁਬਾਨ ਸਲਿਪ ਹੋ ਜਾਂਦੀ ਹੈ। ਅੱਛਾ, ਹੁਣ ਗੱਲ ਇਹ ਹੈ ਕਿ ਦੇਖੋ ਉੱਥੇ ਜਿਹੜੀਆਂ ਇਹਨਾਂ ਨੇ ਗੱਲਾਂ ਕਹੀਆਂ ਨੇ ਉਹ ਤੇ ਠੀਕ ਨੇ, ਮਤਲਬ ਦੱਸਿਆ ਕਿ ਇਹ ਬਹੁਤ ਪਹਿਲਾਂ ਹੀ ਬੰਦ ਹੋ ਸਕਦੇ ਸੀਗੇ। ਅੱਛਾ, ਇੱਕ ਮੇਨ ਖਬਰ ਆ ਗਈ ਹੈ, ਮੈਂ ਤੁਹਾਨੂੰ ਪਹਿਲਾਂ ਉਹ ਬ੍ਰੇਕ ਕਰ ਦੇਵਾਂ। ਚੰਡੀਗੜ੍ਹ ਦੀ ਬੁੜੇਲ ਜੇਲ੍ਹ ਤੋਂ ਗੁਰਮੀਤ ਸਿੰਘ ਜੀ ਵੀ ਪੈਰੋਲ ਤੇ ਆ ਗਏ। ਵੱਡੀ ਖਬਰ ਹੈ ਜੀ, ਇਹ ਬਹੁਤ ਵੱਡੀ ਖਬਰ ਹੈ। ਖੇੜਾ ਸਾਹਿਬ ਤੋਂ ਬਾਅਦ ਇੰਜੀਨੀਅਰ ਗੁਰਮੀਤ ਸਿੰਘ ਨੂੰ ਪੈਰੋਲ ਮਿਲ ਗਈ ਹੈ। ਬ੍ਰੇਕਿੰਗ ਨਿਊਜ਼ ਹੈ ਜੀ। ਇਹ ਵੱਡੀ ਗੱਲ ਹੈ, ਇਹ ਬਹੁਤ ਵੱਡੀ ਗੱਲ ਹੈ। ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਗੱਲ ਬਣੇਗੀ। ਖੈਰ ਇਹਦੇ ਤੇ ਗੱਲ ਕਰਾਂਗੇ ਤਫਸੀਲ ਦੇ ਨਾਲ। ਇੰਜੀਨੀਅਰ ਗੁਰਮੀਤ ਸਿੰਘ ਜੀ ਜਿਹੜੇ ਆ ਉਹ ਪੈਰੋਲ ਤੇ ਆ ਗਏ ਆ। ਇਹ ਮੈਂ ਤੁਹਾਨੂੰ ਉਹ ਖਬਰ ਰੋਕ ਕੇ ਤੇ ਇਹ ਦੱਸ ਦਿੱਤੀ ਹੈ। ਖੈਰ
ਜਿਹੜੀ ਉਹ ਟੋਲ ਵਾਲੀ ਗੱਲ ਆ, ਉੱਥੇ ਜਾ ਕੇ ਇਹਨਾਂ ਨੇ ਜਿਹੜੀਆਂ ਗੱਲਾਂ ਆਖੀਆਂ ਨੇ ਉਹ ਸਹੀ ਨੇ, ਜੀ ਸੱਚੀਆਂ ਨੇ, ਕਿ ਬਈ ਇਹ ਟੋਲ ਪਲਾਜ਼ੇ ਵਾਲੇ ਹਾਲੇ ਸਾਥੋਂ ਹੋਰ ਐਕਸਟੈਂਸ਼ਨ ਮੰਗੀ ਜਾਂਦੇ ਸੀ, ਜਦ ਕਿ ਪੰਜਾਬ ਸਰਕਾਰ ਜੇ ਚਾਹੁੰਦੀ ਤੇ ਇਹਨਾਂ ਨੂੰ ਪਹਿਲਾਂ ਹੀ ਐਕਸਟੈਂਸ਼ਨ ਨਾ ਦਿੰਦੇ ਹੋਏ ਬੰਦ ਕਰ ਸਕਦੀ ਸੀ, ਜੁਰਮਾਨੇ ਲਾ ਸਕਦੀ ਸੀ। ਜੁਰਮਾਨੇ ਵੀ ਪ੍ਰੋਵੀਜ਼ਨਲ, ਮਤਲਬ ਕਿ 6 ਕਰੋੜ ਤੋਂ ਵੱਧ ਇਹਨਾਂ ਨੇ ਰੱਖੇ ਨਹੀਂ ਐਗਰੀਮੈਂਟ 'ਚ। ਫਿਰ 1 ਲੱਖ ਨਹੀਂ ਸੌਰੀ 123 ਕਰੋੜ ਦਾ ਇਹ ਸਾਰਾ ਪ੍ਰੋਜੈਕਟ ਸੀਗਾ ਸੜਕ ਵਾਲਾ, ਤੇ ਜਿਹਦੇ ਚੋਂ 40-50 ਕਰੋੜ ਰੁਪਈਆ ਤਾਂ ਸਰਕਾਰ ਨੇ ਆਪ ਦਿੱਤਾ। ਮਤਲਬ ਕਿ ਉਹਨਾਂ ਨੇ ਸਾਰੇ ਜਿਹੜੇ ਤੱਥ ਰੱਖੇ। ਮੈਂ ਅੱਛਾ ਹੋਇਆ ਮੈਨੂੰ ਲੱਗਾ, ਮਤਲਬ ਕਿ ਇਸ ਚੀਜ਼ ਤੋਂ ਇਹ ਮਹਿਸੂਸ ਕਰਕੇ ਕਿ ਬੜੀ ਉਹਨਾਂ ਨੇ ਫੈਕਚੁਅਲ ਉੱਥੇ ਜਾ ਕੇ ਤੇ ਗੱਲਬਾਤ ਕੀਤੀ ਆ। ਹੁਣ ਦੇਖੋ, ਪਹਿਲੀ ਗੱਲ ਤੇ ਇਹ ਹੈ ਕਿ ਸਾਰਾ ਕੁਝ ਕੋਈ ਮੰਤਰੀ ਵੀ, ਕੋਈ ਸਥਾਨਕ ਵਿਧਾਇਕ ਵੀ ਕਰ ਸਕਦਾ, ਕੋਈ ਵੱਡੀ ਗੱਲ ਨਹੀਂ ਹੈ। ਹਰੇਕ ਥਾਂ ਤੇ ਇਹੋ ਜਿਹਾ ਇਵੈਂਟ ਬਣਾ ਕੇ ਆਪ ਜਾਣਾ ਕਿ ਉਹ ਜਾਇਜ਼ ਹੈ, ਇਹ ਇਹਨਾਂ ਨੂੰ ਸੋਚਣਾ ਚਾਹੀਦਾ, ਤੇ ਬਾਕੀ ਮਰਜ਼ੀ ਇਹਨਾਂ ਨੇ ਆਪਣੀ ਕਰਨੀ। ਦੂਜੀ ਗੱਲ ਜਿਹੜੀ ਹੈ ਕਿ ਦੇਖੋ, ਇਹ ਟੋਲ ਜਿਹੜੇ ਤੁਸੀਂ ਬੰਦ ਕਰ ਰਹੇ ਜੇ ਜਾਂ ਸਾਰਾ ਕੁਝ ਕਰ ਰਹੇ ਹੋ ਤੁਸੀਂ, ਕਿ ਅਸੀਂ ਹੁਣ ਇੱਕ ਨਾਰਾ ਦੇ ਰਹੇ ਆ ਕਿ ਟੋਲ ਫ੍ਰੀ ਪੰਜਾਬ। ਪਹਿਲੀ ਗੱਲ ਹੈ ਕਿ ਨੈਸ਼ਨਲ ਹਾਈਵੇ ਵਾਲਾ ਟੋਲ ਤੇ ਤੁਸੀਂ ਚੁਕਾ ਨਹੀਂ ਸਕਦੇ ਜੀ, ਤਾਂ ਪੰਜਾਬ ਕਾਹਦੇ ਨਾਲ ਟੋਲ ਫ੍ਰੀ ਹੋ ਜਾਏਗਾ। ਦੂਜੀ ਗੱਲ, ਇਹ ਜਿਹੜੇ ਸਟੇਟ ਹਾਈਵੇ ਆ, ਤੁਸੀਂ ਜੇ ਉਹਨਾਂ ਤੋਂ ਟੋਲ ਚੁਕਾ ਲੋਗੇ ਤੇ ਮੈਨੂੰ ਦੱਸੋ ਪ੍ਰਵੀਨ ਜੀ, ਕੀ ਸੜਕ ਦੁਬਾਰਾ ਨਹੀਂ ਟੁੱਟਣੀ ਜੀ? ਉਹਨੂੰ ਬਣਵਾ ਲੋਗੇ ਤੁਸੀਂ ਜੀ? ਤੁਹਾਡੇ ਕੋਲ ਤੇ ਇੰਨੇ ਪੈਸੇ ਨਹੀਂ, ਤੁਸੀਂ ਆਪਣੀਆਂ ਜਿਹੜੀਆਂ ਕਲੀਨਿਕਾਂ ਦੀਆਂ ਉਹ ਚਲਾ ਲਓ। ਅੱਜ ਜਿਹੜੇ ਸਾਡੇ ਹੈਗੇ ਨੇ ਕੌਮੀ ਹੈਲਥ ਮਿਨਿਸਟਰ, ਉਹਨਾਂ ਨੇ ਸਿੱਧਾ ਕਿਹਾ ਕਿ ਅਸੀਂ ਤੁਹਾਡੇ ਫੰਡ ਰੋਕ ਰਹੇ ਹਾਂ ਕਿਉਂਕਿ ਤੁਸੀਂ ਸਾਡੇ ਫੰਡ ਇੱਧਰ ਲਾਤੇ ਨੇ ਜੀ। ਤਾਂ ਗੱਲ ਇਹ ਹੈ ਕਿ ਕੱਲ ਨੂੰ ਜੇ ਸੜਕਾਂ ਟੁੱਟਦੀਆਂ ਨੇ ਤਾਂ ਉਹਨਾਂ ਦੀ ਮੁਰੰਮਤ ਵਾਸਤੇ ਜਾਂ ਨਵੀਆਂ ਸੜਕਾਂ ਵਾਸਤੇ ਉਹ ਪੈਸਾ ਕਿੱਥੋਂ ਲਿਆਉਣਾ? ਕੈਪੀਟਲ ਐਕਸਪੈਂਡੀਚਰ ਤਾਂ ਤੁਹਾਡਾ ਜਿਹੜਾ ਐਤਕੀ ਸੀਗਾ ਮਾਤਰ 10,000 ਕਰੋੜ ਦਾ ਸੀ, ਤੇ ਉਹ ਵੀ 6 ਮਹੀਨੇ ਬੀਤ ਜਾਣ ਦੇ ਬਾਅਦ ਲੱਗਾ ਹੀ ਉਹਦੇ ਚੋਂ ਕੱਖ ਨਹੀਂ ਹੈ ਜੀ। ਤੇ ਕਿੱਥੋਂ ਬਣਵਾਓਗੇ ਸੜਕਾਂ? ਤਾਂ ਗੱਲ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਦਾ ਹੁਣ ਸਾਡੇ ਲੋਕ ਤਾਂ ਇਹਨਾਂ ਚੀਜ਼ਾਂ ਦੀ ਡੂੰਘਾਈ ਚ ਨਹੀਂ ਨਾ ਜਾਂਦੇ, ਉਹ ਤਾਂ ਉੱਤੇ ਉੱਤੇ ਹੁਣ ਗੱਲ ਨੂੰ ਫੜ ਲੈਂਦੇ ਨੇ। ਭਈ ਅਸਲ ਚ ਕੀ ਹੈ ਕਿ ਸਾਰੀਆਂ ਚੀਜ਼ਾਂ ਦਾ ਤਵਾਜ਼ਨ ਰੱਖਣਾ ਪਵੇਗਾ ਨਾ, ਕਿ ਟੋਲ ਦੀ ਵੀ ਕੋਈ ਲੁੱਟ ਜ਼ਿਆਦਾ ਨਾ ਹੋਵੇ, ਤੇ ਦੂਜਾ ਇਹ ਹੈ ਕਿ ਫਿਰ ਜੇ ਟੋਲ ਨਹੀਂ ਤਾਂ ਭਾਈ ਤੁਹਾਨੂੰ ਇਹ ਚੀਜ਼ਾਂ ਫਿਰ ਅੱਗੇ ਲੱਗ ਕੇ ਆਪ ਕਰਨੀਆਂ ਚਾਹੀਦੀਆਂ। ਤੇ ਸੜਕਾਂ ਤੁਸੀਂ ਦੇਖ ਲਓ, ਪਿੰਡਾਂ ਦੇ ਵਿੱਚ ਹੁਣ ਜਿਹੜੀਆਂ ਲਿੰਕ ਸੜਕਾਂ ਨੇ ਉਹ ਵੀ ਬਣੀਆਂ ਨੂੰ ਮੈਨੂੰ ਲੱਗਦਾ ਕਿ ਕਈ ਸਾਲ ਹੀ ਬੀਤ ਗਏ ਨੇ। ਕਾਂਗਰਸ ਸਰਕਾਰ ਨੇ ਵੀ ਕੁਛ ਨਹੀਂ ਕੀਤਾ ਜ਼ਿਆਦਾ, ਤੇ ਇਹਨਾਂ ਦੀ ਸਰਕਾਰ ਦੇ ਵਿੱਚ ਤਾਂ ਹਾਲੇ ਇੰਤਜ਼ਾਰ ਹੈ ਕਿ ਕਦੋਂ ਰੀਵਨ ਕੱਟੇ ਜਾਣਗੇ ਜੀ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮਨੀਸ਼ਾ ਗੁਲਾਟੀ ਦੀ। ਪਹਿਲਾਂ ਕਹਿੰਦੇ ਸੀ ਇਹਨਾਂ ਨੂੰ ਚੇਅਰਪਰਸਨ ਦੇ ਅਹੁਦੇ ਤੋਂ ਲਾਤਾ, ਹੁਣ ਕਹਿੰਦੇ ਮੈਡਮ ਅੜ ਕੇ ਵਾਪਸ ਆ ਗਏ। ਹਾਂਜੀ ਬਿਲਕੁਲ, ਹਾਈ ਕੋਰਟ ਚੋਂ ਆਏ ਨੇ ਉਹ, ਹਾਈ ਕੋਰਟ ਚ ਉਹਨਾਂ ਨੇ ਪਟੀਸ਼ਨ ਪਾਈ, ਤੇ ਜਿਹੜੇ ਇਹਨਾਂ ਦੇ ਵਕੀਲ ਸਾਹਿਬ ਸੀਗੇ ਉਹਨਾਂ ਨੇ ਬਕਾਇਦਾ ਜਾਣਕਾਰੀ ਦਿੱਤੀ ਕਿ ਬਈ ਏਦਾਂ ਕਿੱਦਾਂ, ਏਦਾਂ ਤੇ ਗੱਲ ਨਹੀਂ ਨਾ ਬਣਦੀ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਹੀ ਇਹ ਸਾਰਾ ਕੁਝ ਕਰੋ। ਕਹਿੰਦੇ ਕਿ ਸਾਨੂੰ ਨੋਟਿਸ ਵੀ ਨਹੀਂ ਭੇਜਿਆ ਗਿਆ। ਸੈਕੰਡ ਚੀਜ਼ ਕਿ ਸਾਡੇ ਕੋਲ ਆਹ ਸੁਪਰੀਮ ਕੋਰਟ ਦੀਆਂ ਜਜਮੈਂਟਾਂ ਨੇ, ਇਹ ਕਹਿੰਦੇ ਆ ਕਿ ਜੀ ਅਸੀਂ ਐਕਸਟੈਂਸ਼ਨ ਨਹੀਂ ਦੇ ਸਕਦੇ ਇੱਕ ਤੋਂ ਵਧੇਰੇ। ਉਹ ਕਹਿੰਦੇ ਦੇ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੇ ਅਹੁਦਿਆਂ 'ਚ, ਕਿਉਂਕਿ ਜੇ ਤੁਹਾਡੇ ਕੋਲ ਅਪੁਆਇੰਟਮੈਂਟ ਦੀ ਸ਼ਕਤੀ ਹੈ ਤਾਂ ਫਿਰ ਤੁਹਾਡੇ ਕੋਲ ਐਕਸਟੈਂਸ਼ਨ ਦੀ ਵੀ ਹੈ। ਬਸ ਇਹ ਹੈ ਕਿ ਐਕਟ ਦੇ ਵਿੱਚ ਪ੍ਰੋਵੀਜ਼ਨਲੀ ਉਹ ਚੀਜ਼ ਜਿਹੜੀ ਹੈ ਉਹ ਪਾਬੰਦ ਨਾ ਹੋ, ਬਸ। ਜੇ ਨਹੀਂ ਹੈ ਤੇ ਉਹ ਕਹਿੰਦੇ ਪੰਜਾਬ ਦੇ ਵਿੱਚ ਐਸਾ ਹੈ ਨਹੀਂ। ਤੇ ਕਮਾਲ ਦੀ ਗੱਲ ਇਹ ਆ ਕਿ ਢੋਲ ਢਮੱਕੇ ਦੇ ਨਾਲ ਜਿਹੜੀ ਇਹਨਾਂ ਨੇ ਉਹ ਖਬਰ ਬਣਵਾਈ, ਬਾਅਦ ਦੇ ਵਿੱਚ ਉੱਥੇ ਜਾ ਕੇ ਆਪ ਹੀ ਕਹਿੰਦੇ ਕਿ ਲਓ ਜੀ ਅਸੀਂ ਇਹ ਫੈਸਲਾ ਵਾਪਸ ਲੈ ਲੈਂਦੇ। ਕੀ ਕਹੋਗੇ ਤੁਸੀਂ? ਇਹਦੇ ਆਪਣੇ ਸਮਰਥਕਾਂ ਨੂੰ ਵੀ ਨਾ ਬੜਾ ਕਹਿ ਲਓ ਨਾ ਛਿੱਥਿਆਂ ਕਰ ਦਿੰਦੇ ਨੇ ਜੀ। ਉਹ ਵਿਚਾਰੇ ਹਾਲੇ ਕਿਸੇ ਮੁੱਦੇ ਤੇ ਸਿੰਘ ਫਸਾਉਂਦੇ ਨੇ ਤੇ ਇਹ ਜਦ ਨੂੰ ਬਸ ਯੂ ਟਰਨ ਮਾਰ ਜਾਂਦੇ ਆ। ਉਹ ਵਿਚਾਰੇ ਫਿਰ ਉਹ ਪੋਸਟ ਕਮੈਂਟ ਡਿਲੀਟ ਕਰਨ ਤੇ ਕਾਫੀ ਸਮਾਂ ਸਵੇਰੇ ਉੱਠ ਕੇ ਲਾਉਂਦੇ ਆ ਕਿ ਲੋਕਾਂ ਦੇ ਉੱਠਣ ਤੋਂ ਪਹਿਲਾਂ ਚੱਕ ਦਈਏ ਕੰਮ ਜੀ। ਤਾਂ ਖੈਰ ਇਹ ਸਾਰਾ ਕੁਛ ਆ ਕਿ ਜਦੋਂ ਤੁਸੀਂ ਕਰਨੀ ਲੱਗੇ, ਹੁਣ ਹੋਰ ਵੀ ਕੋਈ ਗਰਾਊਂਡ ਲੱਭ ਕੇ ਤੁਸੀਂ ਕਰੋਗੇ ਨਾ ਉਹਨਾਂ ਨੂੰ, ਹਾਂਜੀ ਰਹਿਣ ਤਾਂ ਦਿਓਗੇ ਨਹੀਂ ਤੁਹਾਡੀ, ਨਹੀਂ ਤਾਂ ਫਿਰ ਉਹ ਹੁਣ ਜਿਵੇਂ ਰਾਜਪਾਲ ਨਾਲ ਚੱਲੀ ਜਾਂਦੀ ਆ, ਚੇਅਰਪਰਸਨ ਨਾਲ ਵੀ ਤੁਰੀ ਫਿਰੇਗੀ ਤੁਹਾਡੀ। ਉਹੀ ਇੱਟ ਖੜਕੇ ਵਾਲੀ ਗੱਲ ਜਿਹੜੀ ਆ ਕਿ ਰਹਿਣ ਤਾਂ ਤੁਸੀਂ ਦੇਣਾ ਨਹੀਂ ਹੈ। ਔਰ ਮੈਨੂੰ ਲੱਗਦਾ ਕਿ ਬੀਬੀ ਜੀ ਨੂੰ ਵੀ ਨੈਤਿਕ ਤੌਰ ਤੇ ਨਹੀਂ ਸੀ ਜਾਣਾ ਚਾਹੀਦਾ ਜੀ। ਜਦੋਂ ਤੁਹਾਨੂੰ ਸਰਕਾਰ ਨਹੀਂ ਚਾਹੁੰਦੀ ਤਾਂ ਤੁਸੀਂ ਆਪਣੇ ਘਰ ਨੂੰ ਜਾਓ, ਬਥੇਰਾ ਚਿਰ ਰਹਿ, ਪਰ ਉਹ ਨਹੀਂ, ਉਹ ਅੜ ਕੇ ਤੇ ਵਾਪਸ ਆਏ ਆ। ਪਰ ਜਦੋਂ ਹੁਣ ਤੁਸੀਂ ਦੂਸਰਾ ਗਰਾਊਂਡ ਕੋਈ ਬਣਾਓਗੇ ਤੇ ਜੇ ਪਹਿਲਾਂ ਹੀ ਸੋਚ ਸਮਝ ਕੇ ਗਰਾਊਂਡ ਤਿਆਰ ਕਰੋ,
ਕਿ ਅਸੀਂ ਕਿਸ ਗਰਾਊਂਡ ਤੇ ਜਾ ਕੇ ਉੱਥੇ ਲੀਗਲ ਫਾਈਟ ਕਰਨੀ ਹੈ। ਹਾਂਜੀ, ਤੇ ਸਭ ਤੋਂ ਤਗੜਾ ਲੀਗਲ ਜੇ ਗਰਾਊਂਡ ਦੇਖੋਗੇ ਤਾਂ ਇਹੀ ਸੀਗਾ ਕਿ ਇਹਨਾਂ ਨੇ ਤਾਂ ਆਫੀਸ਼ੀਅਲੀ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਆ, ਕੀਤੀ ਹੋਈ ਆ ਬਤੌਰ ਚੇਅਰਪਰਸਨ ਰਹਿੰਦੇ। ਤੇ ਸਗੋਂ ਹਾਈ ਕੋਰਟ ਦੇ ਵਿੱਚ ਇਹ ਮੁੱਦਾ ਉੱਠਣਾ ਚਾਹੀਦਾ, ਕੋਰਟਾਂ ਨੂੰ ਵੀ ਕਿਤੇ ਨਾ ਕਿਤੇ ਵੇਖਣਾ ਚਾਹੀਦਾ ਕਿ ਇਹਨਾਂ ਦੀ ਫਿਰ ਮਰਿਆਦਾ ਕੀ ਰਹਿ ਜਾਏਗੀ ਕੁਰਸੀਆਂ ਦੀ ਬਈ। ਜੀ ਜੀ ਮਿੰਟੂ ਜੀ, ਇਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ ਫਿਰ ਅਦਾਲਤ ਦੇ ਵਿੱਚ, ਇਹਨਾਂ ਦੇ ਐਡਵੋਕੇਟ ਜਨਰਲ ਨੇ ਜਾਂ ਕਿਸੇ ਨੇ, ਸਰਕਾਰ ਨੇ? ਇਹ ਹੱਦੋਂ ਹੀ ਇਹਨਾਂ ਨੇ, ਮੈਂ ਤੁਹਾਨੂੰ ਦੱਸਣ ਡਿਆ ਕਿ ਕੇਸ ਵਾਪਸ ਲੈ ਲਿਆ ਤੇ ਕਹਿੰਦੇ ਅਸੀਂ ਫੈਸਲਾ ਆਪਦਾ ਪੁੱਠਾ ਲੈ ਲੈਂਦੇ, ਵਾਪਸ ਲੈ ਲੈਂਦੇ। ਬਈ ਕੀ ਕਰੀਏ, ਕੀ ਕਰੀਏ ਜੀ। ਇਹਨਾਂ ਦੀਆਂ ਜਿਹੜੀਆਂ ਲੀਗਲ ਟੀਮਾਂ ਨੇ ਉਹ ਤਾਂ ਬਸ ਕੇਸ ਉੱਥੇ ਇਦਾਂ ਹੀ ਕਰਨ ਜਾਂਦੀਆਂ ਨੇ, ਹੋਰ ਕੀ ਹੈ ਪੱਲੇ। ਕਦੇ ਦੇਖਿਆ ਕਿ ਸਰਕਾਰ ਨੇ ਬਹੁਤ ਤਗੜੇ ਕੇਸ ਜਿੱਤੇ ਹੋਣ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਤੇ ਗੱਲ ਕਰੀਏ BBC ਦੀ। BBC ਦੇ ਦੂਜੇ ਦਿਨ ਵੀ ਜਾਰੀ ਰਹੇ ਸਰਵੇ, ਤੇ ਜਿਨ੍ਹਾਂ ਨੂੰ ਆਪਾਂ ਰੇਡ ਵੀ ਕਹਿ ਸਕਦੇ ਹਾਂ, ਪਰ ਇਹ ਸਰਵੇ ਕਹਿੰਦੇ ਉਹਨਾਂ ਨੂੰ। ਅੱਜ ਦੇਖੋ ਗੱਲ ਇਹ ਹੈ ਕਿ ਸਰਵੇ ਹੀ ਕਹਿ ਸਕਦੇ ਆ। ਹੁਣ ਚੱਕਰ ਤੇ ਇਹ ਹੈ ਨਾ ਕਿ ਜੇ ਤਾਂ ਵੇਖੋਗੇ ਪਹਿਲਾਂ ਸ਼ਬਦ ਤੇ ਮੀਡੀਆ ਨੇ ਰੇਡ ਹੀ ਕਹੀ, ਤਾਂ ਫਿਰ ਹੁਣ ਮੀਡੀਆ ਤੁਹਾਨੂੰ ਉਹੀ ਸ਼ਬਦ ਤੋੜ ਮਰੋੜ ਕੇ ਕਹਿ ਦੇਗਾ ਕਿ ਹਾਂਜੀ ਉਹ ਤਾਂ ਸਰਵੇ ਹੋ ਰਿਹਾ ਹੈ ਜੀ। ਵੈਸੇ ਦੇਖੋ ਅਸੈਸਮੈਂਟ ਕਹਿ ਲਓ, ਸਰਵੇ ਕਹਿ ਲਓ, ਰੇਡ ਕਹਿ ਲਓ, ਜਦੋਂ ਅਗਲੇ ਉੱਥੇ ਚੜ ਕੇ ਆਈ ਗਏ, ਕੁਛ ਵੀ ਕਹਿ ਲਓ, ਤਾਂ ਹੁਣ ਇਹਦੇ ਤੇ ਕੁਛ ਵੀ ਸਰਕਾਰ ਜਿਹੜੀ ਆ ਅੱਜ ਤਾਂ ਨਹੀਂ ਬੋਲੀ, ਪਰ ਕੱਲ ਉਹ ਬੋਲ ਚੁੱਕੇ ਸਨ ਭਾਜਪਾ ਵਾਲੇ। ਉਹ ਕਹਿੰਦੇ ਕਿ ਕੋਈ ਵੀ ਕਾਨੂੰਨ ਤੋਂ ਉੱਤੇ ਨਹੀਂ ਜਾਏਗਾ। ਤੇ ਦੂਜੀ ਗੱਲ ਇਹ ਆ ਕਿ ਕਾਂਗਰਸ ਜਿਹੜੀ ਕਹਿੰਦੀ ਹੈ ਕਿ ਇਹ ਜਿਹੜੀ ਹੈ ਅਣਐਲਾਨੀ ਐਮਰਜੈਂਸੀ ਹੈ, ਤੇ ਇਹ ਦੱਸ ਦੇਣ ਕਿ BBC ਜਿਹੜੀ ਹੈ ਉਹਦੇ ਨਾਲ ਕੀ ਕੀਤਾ ਸੀ। ਇਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੈਗਾ, ਕਿਉਂਕਿ BBC ਨੂੰ ਤਾਂ ਬੈਨ ਕੀਤਾ ਸੀ ਇਹਨਾਂ ਨੇ 70 ਚ ਜੀ। 2 ਸਾਲ ਇੰਡੀਆ ਚ BBC ਬੈਨ ਰਹੀ ਹੈ, 72 ਤੱਕ। ਤਾਂ ਖੈਰ ਇਹ ਮਤਲਬ ਕਿ ਇਸ ਤਰ੍ਹਾਂ ਦਾ ਭੇੜ ਹੋਇਆ, ਪਰ ਅੱਜ ਕੋਈ ਇਸ ਤਰ੍ਹਾਂ ਦੀ ਇੱਕ ਦੂਜੇ ਤੇ ਸ਼ਿੰਟਾਕਸ਼ੀ, ਇੱਕ ਦੂਜੇ ਦੀ ਬਿਆਨਬਾਜ਼ੀ ਜਿਹੜੀ ਉਹ ਵੇਖਣ ਨੂੰ ਨਹੀਂ ਮਿਲੀ। ਪਰ BBC ਵਾਲੇ ਮਸਲੇ ਚ ਮੈਨੂੰ ਲੱਗਦਾ ਕਿ ਦੇਖੋ ਜੇ BBC ਸੱਚਾ ਹੈ, ਵੈਸੇ ਤੇ ਕੱਚੀਆਂ ਗੋਲੀਆਂ ਤੇ BBC ਖੇਡਦਾ ਨਹੀਂ ਹੈ ਕਿ ਇੰਟਰਨੈਸ਼ਨਲੀ ਜਿਹੜਾ ਕੋਈ ਟੈਕਸ ਦਾ ਚੱਕਰ ਹੈ ਉਹ ਕਲੀਅਰ ਨਾ ਹੋਏਗਾ। ਤੁਹਾਡੇ ਕੋਲ ਏਡੇ ਅਕਾਊਂਟੈਂਟ ਤਗੜੇ ਹੁੰਦੇ ਆ, ਆਪੇ ਦੇ ਦੇਣਗੇ ਜਵਾਬ। ਘਬਰਾਉਣਾ ਕਿਉਂ? ਕਿਉਂਕਿ ਮੇਰਾ ਮੰਨਣਾ ਅੱਜ ਵੀ ਹੈ, ਮੈਂ ਇਸ ਗੱਲ ਨੂੰ ਇਸ ਪੱਖ ਤੋਂ ਹੀ ਵੇਖਦਾ ਕਿ ਨੁਕਸਾਨ ਮੋਦੀ ਸਰਕਾਰ ਇੱਕ ਪਾਸੇ ਜੋ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਗਲੋਬਲ ਲੀਡਰ ਦੇ ਤੌਰ ਤੇ ਉਭਰੀਏ, ਤੇ ਦੂਸਰੇ ਪਾਸੇ ਡਾਕੂਮੈਂਟਰੀ ਬੈਨ ਕਰਨੀ, ਅਤੇ ਉਸ ਤੋਂ ਬਾਅਦ ਇਹ ਜਿਹੜੀ ਰੇਡ ਹੈ ਹੁਣ ਚਾਹੇ ਇਹ ਥਾਪੜਾ ਦੇ ਕੇ ਪਵਾਈ ਗਈ ਹੈ ਤੇ ਚਾਹੇ ਉਹ ਆਪ ਹੀ ਪਈ ਆ, ਤਾਂ ਇਹਦਾ ਮੈਸੇਜ ਜਿਹੜਾ ਹੈ ਨਰਿੰਦਰ ਮੋਦੀ ਤੇ ਹੀ ਉਲਟ ਜਾਂਦਾ ਹੈ। ਕੱਲ ਦੀ ਵਾਸ਼ਿੰਗਟਨ ਪੋਸਟ ਨੇ ਜਦੋਂ ਨਿਊਜ਼ ਫਲੈਸ਼ ਕੀਤੀ ਸੀ ਤਾਂ ਡਾਕੂਮੈਂਟਰੀ ਨੂੰ ਜੋੜ ਕੇ ਕੀਤੀ ਸੀ ਉਹਨਾਂ ਨੇ। ਸੋ ਇਸ ਕਰਕੇ ਗੱਲ ਇਹੋ ਆ ਕਿ ਭਾਈ ਇਹ ਮਸਲਾ ਜਿਹੜਾ ਉਹ ਠੀਕ ਹੈ, ਮੈਂ ਤੇ ਮੰਨਦਾ ਕਿ ਭਾਈ ਇਹਨਾਂ ਦੇ ਕੋਲ ਸਾਰਾ ਕੁਝ ਹੁੰਦਾ ਹੈ ਜੀ। ਇਹ ਜਿਹੜੇ ਅਦਾਰੇ ਆ ਨਾ, ਸਭ ਕੁਝ ਹੁੰਦਾ, ਇਹਨਾਂ ਕੋਲ ਲੀਗਲ ਟੀਮ ਹੁੰਦੀ ਹੈ ਆਪਣੀ, ਇਹਨਾਂ ਦੇ ਕੋਲ ਲੇਖਾਕਾਰ ਹੁੰਦੇ ਨੇ ਆਪਣੇ, ਅਕਾਊਂਟੈਂਟ ਜਿਨ੍ਹਾਂ ਨੂੰ ਤੁਸੀਂ ਆਂਦੇ ਜੇ। ਕੋਈ ਕੀ ਦਿੱਕਤ ਹੈ ਜੇ ਚੋਰੀ ਨਹੀਂ ਕੀਤੀ? ਜੇ ਚੋਰੀ ਕੀਤੀ ਹੈ ਤੇ ਫਿਰ ਤਾਂ ਅਗਲਾ ਬਾਮ ਰੋਡ ਨਹੀਂ ਹੈ ਬਾਈ, ਕਿੱਥੇ ਭੇਜੋਗੇ ਤੁਸੀਂ? ਕਿਤੇ ਨਹੀਂ ਭੱਜ ਸਕਦੇ ਤੁਸੀਂ। ਤੇ BBC ਨੂੰ ਵੈਸੇ ਤਾਂ ਮੈਂ ਕਹਿੰਦਾ ਕਿ ਇਹ ਵਧੀਆ ਕਾਊਂਟਰ ਕਰ ਸਕਦੇ ਸੀਗੇ, ਇਹਨਾਂ ਦੇ ਕੋਲ ਤੇ ਬਥੇਰਾ ਕੁਛ ਆ ਕਿ ਜਿਹੜਾ ਉਹਨਾਂ ਦਾ ਚੇਅਰਮੈਨ ਆ ਉਹਦੇ ਤੇ ਤਾਂ ਦੋਸ਼ ਇਹ ਲੱਗਣ ਡਿਆ ਹੈ ਕਿ ਜਦੋਂ ਬੋਰਿਸ ਜੌਨਸਨ ਪ੍ਰਧਾਨ ਮੰਤਰੀ ਸੀਗਾ ਤਾਂ ਇਹਨੇ ਚੇਅਰ ਵਾਸਤੇ ਫੇਵਰ ਕੀਤੀ ਹੈ ਉਹਦੀ ਬਤੌਰ ਬੈਂਕਰ। ਕਾਊਂਟਰ ਕਰਨ ਵਾਸਤੇ ਬਥੇਰਾ ਕੁਝ ਹੁੰਦਾ। ਜੇ ਇਸ ਪੱਧਰ ਤੇ ਜਾਓਗੇ ਤਾਂ ਗਲੋਬਲੀ ਜੋ ਤੁਹਾਡਾ ਅਕਸ ਹੈ ਉਹ ਪ੍ਰਭਾਵਿਤ ਹੋਣਾ ਹੀ ਹੋਣਾ, ਚਾਹੇ ਕੁਝ ਵੀ ਕਹੀ ਚੱਲੋ ਤੁਸੀਂ ਜੀ। ਤੇ ਮੈਨੂੰ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਜਾਂਦੇ ਗੱਲ ਕਰੀਏ ਪਾਕਿਸਤਾਨ ਦੇ ਵਿੱਚ ਹਾਲਾਤਾਂ ਦੀ। ਹਾਲਾਤ ਆਰਥਿਕ ਤੌਰ ਤੇ ਕਾਫੀ ਮੰਦਵਾੜੇ ਵਿੱਚੋਂ ਨੇ, ਮੰਦਹਾਲੀ ਦੇ ਹਾਲਾਤ ਨੇ। ਉੱਥੇ ਵੀ ਕਹਿੰਦੇ ਵੀ ਹੁਣ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਵਰਗੀ ਕਿਸੇ ਸ਼ਖਸੀਅਤ ਨੂੰ ਅੱਗੇ ਕਰਨ ਦੀ ਮੰਗ ਉੱਠ ਖੜੀ ਹੈ ਜੀ। ਫਰਕ ਬੜੇ ਨੇ ਤੇਰੇ ਮੇਰੇ ਹਾਲਾਤਾਂ ਦੇ, ਤਾਂ ਵਾਕਿਆ ਫਰਕ ਉੱਥੇ ਬਹੁਤ ਜ਼ਿਆਦਾ ਨੇ ਹਾਲਾਤਾਂ ਦੇ, ਤਾਂ ਵਾਕਿਆ ਫਰਕ ਨੇ। ਦੇਖੋ ਉਹਨਾਂ ਦੇ ਜਿਹੜੇ ਅਰਥ ਸ਼ਾਸਤਰੀ ਨੇ, ਜਿੱਦਾਂ ਆਤਿਫ ਮੀਆਂ ਹੈ, ਕਾਫੀ ਉਹਨਾਂ ਦੇ ਕਹਿ ਲਓ ਕਿ ਵੱਡੇ ਅਰਥ ਸ਼ਾਸਤਰੀ ਹੈ, ਜਾਣੇ ਜਾਂਦੇ ਆ। ਤਾਂ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਹੁਣ ਮਨਮੋਹਨ ਸਿੰਘ ਸਾਨੂੰ ਦੇ ਦਿਓ ਬਈ, ਤੇ ਨਾ ਹੀ ਮਨਮੋਹਨ ਸਿੰਘ ਹੁਣ ਇਸ ਉਮਰ ਦੇ ਵਿੱਚ ਕੋਈ ਕੰਮ ਕਰ ਸਕਦੇ ਨੇ ਬਹੁਤਾ ਜੀ। ਤਾਂ ਉਹਨਾਂ ਦਾ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਪੈਟਰੋਲ ਹੈ 350 ਰੁਪਏ ਪਰ ਲੀਟਰ, ਚੌਲ 200, ਏਦਾਂ
ਆਟਾ ਆਪਾਂ ਦੇਖਿਆ ਹੀ ਆ। ਹੁਣ IMF ਨੇ ਕਰਜ਼ਾ ਤਾਂ ਦੇਣਾ ਇਹਨਾਂ ਨੂੰ, ਉਹ ਕਿਸ਼ਤ ਤਾਂ ਦੇਣੀ ਹੈ ਕਿ ਜੇਕਰ ਤੁਸੀਂ 70% ਵਧਾਓਗੇ ਟੈਕਸ, ਤਾਂ ਤੁਸੀਂ ਮੈਂ ਰੇਟ ਥੋੜੇ ਜਿਹੇ ਦੋ ਕੁ ਕੋਟ ਕੀਤੇ ਨੇ, ਉਹ ਦੇਖ ਲਓ ਕਿੱਥੇ ਚੱਲ ਜਾਣਗੇ, ਕਿਉਂਕਿ ਇਹਨਾਂ 'ਚ ਸਬਸਿਡੀ ਹੈ ਹਲੇ, ਇਹਨਾਂ 'ਚ ਸਰਕਾਰ ਸਬਸਿਡੀ ਦੇ ਸਕਦੀ ਹੈ। ਤੇ ਜਿਹੜੇ ਫੋਰਨ ਰਿਜ਼ਰਵ ਨੇ ਉਹਨਾਂ ਦੇ ਕੋਲ, ਉਹ ਵਿਚਾਰਿਆਂ ਕੋਲ ਇੰਨੇ ਕੁ ਰਹਿ ਗਏ ਆ ਕਿ ਹਫਤਾ 10 ਦਿਨ ਦਾ ਕੋਈ ਮਾਲ ਪਾਣੀ ਤਾਂ ਉਹ ਲੈ ਸਕਦੇ, ਹੋਰ ਬਹੁਤਾ ਨਹੀਂ ਚੱਲੇਗਾ। ਬੇਲ ਆਊਟ ਦੀ ਉਹਨਾਂ ਨੂੰ ਜ਼ਰੂਰਤ ਸੀਗੀ, ਤਾਂ ਉਹਦੇ ਵਾਸਤੇ ਸ਼ਰਤਾਂ ਨੇ। ਤਾਂ ਉਹ ਇਸ ਕਰਕੇ ਕਹਿ ਰਹੇ ਆ ਕਿ ਬਈ ਉਸ ਟਾਈਮ ਜੋ ਇੰਡੀਆ ਦਾ ਹਾਲ ਸੀਗਾ, ਵੈਸੇ ਤੇ ਇਹ ਅੱਗੇ ਵੀ ਪਾਕਿਸਤਾਨ ਦੇ ਨਾਲ ਘੱਟੋ ਘੱਟ ਮੈਨੂੰ ਲੱਗਦਾ ਕਿ ਜਦੋਂ ਦਾ ਪਾਕਿਸਤਾਨ ਬਣਿਆ 20-22 ਵਾਰੀ ਏਦਾਂ ਹੋ ਚੁੱਕਾ ਹੈ। ਗੱਲ ਇਹ ਆ ਕਿ ਉਹ ਇਹ ਕਹਿੰਦੇ ਨੇ ਕਿ ਬਈ ਉਹਦੇ ਵਰਗਾ ਕੋਈ ਅਰਥ ਸ਼ਾਸਤਰੀ ਜਿਹੜਾ ਨਾ ਅੱਜ ਲੋੜੀਂਦਾ ਹੈ। ਬਈ ਜਿਸ ਹਾਲਤ ਦੇ ਵਿੱਚ ਮਤਲਬ ਕਿ ਇੰਡੀਆ ਬਾਰੇ ਕਿਹਾ ਜਾਂਦਾ ਨਾ ਕਿ ਉਸ ਟਾਈਮ ਗੋਲਡ ਇਹਨਾਂ ਨੂੰ ਜਿਹੜਾ, ਕਿਉਂਕਿ ਰਿਜ਼ਰਵ ਖਤਮ ਸੀਗਾ, ਫੋਰਨ ਰਿਜ਼ਰਵ ਹੈ ਨਹੀਂ ਸੀਗਾ, ਤਾਂ ਆਪਣਾ ਗੋਲਡ ਜਿਹੜਾ ਉਹ ਗਹਿਣੇ ਰੱਖ ਕੇ ਤੇ ਜੋ ਮਤਲਬ ਕਿ ਇੰਪੋਰਟ ਕਰਨੀਆਂ ਸਨ ਚੀਜ਼ਾਂ, ਤੇਲ ਵਗੈਰਾ, ਉਹ ਕੀਤੀਆਂ ਸੀਗੀਆਂ, ਇਹ ਕਿਹਾ ਜਾਂਦਾ ਹੈ। ਪਰ ਉਥੋਂ ਇੰਡੀਆ ਨੇ ਕਿੱਡੀ ਵੱਡੀ ਛਾਲ ਮਾਰੀ, ਅੱਜ ਤੁਹਾਡੇ ਸਾਹਮਣੇ ਹੀ, ਉਹ ਤਾਂ ਹੁਣ ਅੰਕੜੇ ਬੋਲਦੇ ਨੇ, ਕਿੱਡਾ ਵੱਡਾ ਆਕਾਰ ਹੈ GDP ਦਾ। ਤਾਂ ਇਹ ਆ ਕਿ ਉਹ ਇਸ ਗੱਲ ਨੂੰ ਕਹਿੰਦੇ ਆ ਕਿ ਸਾਡੇ ਕੋਲ ਜਿਹੜੇ ਵਧੀਆ ਸ਼ਾਸਤਰੀ ਹੈ, ਉਹਨਾਂ ਨੂੰ ਹੁਣ ਅੱਗੇ ਲਾਉਣ ਦੀ ਲੋੜ ਹੈ, ਉਹ ਆਪਣੀ ਅਰਥ ਨੀਤੀਆਂ ਦੇ ਚਲਦੇ ਆ ਇਸ ਦੇਸ਼ ਨੂੰ ਸੰਕਟ ਚੋਂ ਕੱਢ ਲੈਣ, ਜਿਵੇਂ ਮਨਮੋਹਨ ਸਿੰਘ ਨੇ ਕੱਢਿਆ ਸੀ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ। ਦੇਖੋ ਇੱਕ ਮਿਸਾਲ ਉਹ ਵੀ ਛੱਡ ਦਿਓ ਤੁਸੀਂ, ਹਾਲਾਂਕਿ ਖੱਬੇ ਤਾਂ ਬਹੁਤ ਨਾਰਾਜ਼ ਹੋ ਜਾਂਦੇ ਨੇ, ਸਰਕਾਰ ਵੀ ਚਲਾਈ ਹੈ ਖੱਬਿਆਂ ਨੇ ਕੁਝ ਸਮਾਂ ਉਹਨਾਂ ਦੇ ਨਾਲ, ਪਰ ਉਹ ਨਾਰਾਜ਼ ਰਹਿੰਦੇ ਆ ਕਿ ਇਹਨਾਂ ਨੇ ਉਦਾਰਵਾਦੀ, ਨਵ ਉਦਾਰਵਾਦੀ ਨੀਤੀਆਂ ਤਹਿਤ ਬੜਾ ਕਾਂਡ ਕੀਤਾ ਜੀ। ਪਰ ਗੱਲ ਇਹ ਆ ਕਿ ਜਦੋਂ ਦੁਨੀਆ ਦੇ ਵਿੱਚ 2007-8 ਚ ਰਿਸੈਸ਼ਨ ਆਇਆ, ਤਾਂ ਉਸ ਟਾਈਮ ਵੀ ਮਨਮੋਹਨ ਸਿੰਘ ਨੇ ਬਚਾ ਲਿਆ ਸੀ ਮੁਲਕ ਨੂੰ। ਤਾਂ ਇਹ ਤਾਂ ਹੈ ਕਿਸੇ ਵੀ ਬੰਦੇ ਦਾ, ਅਰਥ ਸ਼ਾਸਤਰੀ ਦਾ, ਜੇ ਉਹਦਾ ਕੈਰੀਅਰ ਤੁਸੀਂ ਦੇਖੋਗੇ ਤਾਂ ਜੇ ਉਹ ਇਸ ਤਰ੍ਹਾਂ ਆਪਣੇ ਮੁਲਕ ਨੂੰ ਇੱਕ ਸੰਕਟ ਚੋਂ ਕੱਢ ਕੇ ਇੱਥੋਂ ਤੱਕ ਲਿਆਉਂਦਾ, ਇਸ ਰਸਤੇ ਪਾਉਂਦਾ ਹੈ ਤੇ ਰਿਸੈਸ਼ਨ ਤੱਕ ਉਹ ਜਿਹੜੇ ਆ ਉਹ ਦੂਰ ਕਰ ਦਿੰਦਾ, ਤਾਂ ਉਹਨੂੰ ਵਾਕਿਆ ਗਿਣਿਆ ਜਾਏਗਾ। ਤੇ ਜੇ ਤੁਹਾਡਾ ਕੱਟੜ ਦੁਸ਼ਮਣ ਜਿਹੜਾ ਦੇਸ਼ ਕਿਹਾ ਜਾਂਦਾ ਹੈ, ਵੈਸੇ ਮੈਂ ਨਹੀਂ ਮੰਨਦਾ ਕੋਈ ਦੇਸ਼ ਦੁਸ਼ਮਣ ਨਹੀਂ ਹੁੰਦਾ, ਸਿਆਸਤ ਦੀ ਦੁਸ਼ਮਣ ਹੁੰਦੀ ਹੈ, ਜਾਂ ਕਈ ਵਾਰ ਕੱਟੜ ਲੋਕ ਕੱਟੜਾਂ ਦੇ ਜਿਹੜੇ ਦੁਸ਼ਮਣ ਹੁੰਦੇ ਨੇ, ਕੱਟੜਤਾ ਹੀ ਦੁਸ਼ਮਣ ਬਣ ਪੈਂਦੀ ਹੈ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜੇ ਉੱਥੋਂ ਦਾ ਕੋਈ ਅਰਥ ਸ਼ਾਸਤਰੀ ਉੱਠ ਕੇ ਜਾਂ ਉੱਥੋਂ ਦੇ ਲੋਕ ਤੁਹਾਡੇ ਕਿਸੇ ਅਰਥ ਸ਼ਾਸਤਰੀ ਬਾਰੇ ਜਾਂ ਸਾਬਕਾ ਪ੍ਰਧਾਨ ਮੰਤਰੀ ਬਾਰੇ ਗੱਲ ਕਰਦਾ, ਤਾਂ ਇਹਦਾ ਮਤਲਬ ਕਿ ਉਹਦੀਆਂ ਪ੍ਰਾਪਤੀਆਂ ਹੈ। ਹਾਂ, ਕਮੀਆਂ ਪੇਸ਼ੀਆਂ ਵੀ ਹੈਗੀਆਂ ਨੇ, ਮਨਮੋਹਨ ਸਿੰਘ ਦੀਆਂ ਜੇ ਪ੍ਰਾਪਤੀਆਂ ਨੇ ਤਾਂ ਕਮੀਆਂ ਪੇਸ਼ੀਆਂ ਵੀ ਬਹੁਤ ਨੇ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸੋ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜੁੜੇ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਵੀ ਖਬਰਾਂ ਕਈ ਅਹਿਮ ਨੇ, ਪਰ ਇੱਥੇ ਰੁਕਣਾ ਪੈਣਾ ਇੱਕ ਸ਼ਾਰਟ ਬ੍ਰੇਕ ਲਈ। ਬ੍ਰੇਕ ਤੋਂ ਪਾਰ ਪੁਲਿਸ ਵੱਲੋਂ ਜੱਗੂ ਭਗਵਾਨਪੁਰੀਆ ਦੇ ਨਾਲ ਸੰਬੰਧਿਤ ਟਿਕਾਣੇ ਤੇ ਛਾਪੇਮਾਰੀ ਹੋਈ ਹੈ। ਲਤੀਫਪੁਰਾ ਉਜਾੜੇ ਦੇ ਪੀੜਤਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ ਹੈ ਤੇ ਨਾਲ ਹੀ ਤਰਨਤਾਰਨ ਦੇ ਵਿੱਚ ਪੁਲਿਸ ਨੇ ਕਿਲੋ ਹੈਰੋਇਨ ਤੇ 27 ਲੱਖ ਰੁਪਏ ਸਣੇ ਇੱਕ ਵਿਅਕਤੀ ਗ੍ਰਿਫਤਾਰ ਕੀਤਾ। ਪੱਕੇ ਮੋਰਚੇ ਚੰਡੀਗੜ੍ਹ ਦੇ ਵਿੱਚ ਜਿਹੜਾ ਮੋਹਾਲੀ ਦਾ ਲੱਗਿਆ ਹੋਇਆ, ਪੁਲਿਸ ਨੇ 10 ਹੋਰ ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਨੇ। ਤੇ ਇਸੇ ਤਰ੍ਹਾਂ ਕਈ ਹੋਰ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਦੇ ਹਾਂ। ਰੁਖ ਕਰਦੇ ਹਾਂ ਦਿੱਲੀ ਦਾ। ਦਿੱਲੀ ਦੀ ਇੱਕ ਅਦਾਲਤ ਨੇ ਆਪਣੀ ਲਿਵ ਇਨ ਪਾਰਟਨਰ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਨੂੰ 5 ਦਿਨਾਂ ਤੱਕ ਦੱਖਣੀ ਦਿੱਲੀ ਦੇ ਵਿੱਚ ਫ੍ਰੀਜ਼ਰ ਵਿੱਚ ਰੱਖਣ ਦੇ ਮੁਲਜ਼ਮ ਨੂੰ ਪੁੱਛ ਪੜਤਾਲ ਦੇ ਲਈ 5 ਦਿਨ ਦੇ ਲਈ ਪੁਲਿਸ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦੱਖਣ ਪੱਛਮੀ ਦਿੱਲੀ ਦੇ ਪਿੰਡ ਮਿੱਤਰਾਂ ਦੇ ਵਾਸੀ ਸਾਹਿਲ ਗਹਿਲੋਤ ਨੇ ਆਪਣੀ ਔਰਤ ਸਾਥੀ ਦੀ ਹੱਤਿਆ ਕਰ ਦਿੱਤੀ ਸੀ ਅਤੇ ਉਸੇ ਦਿਨ ਉਸ ਦੀ ਲਾਸ਼ ਨੂੰ ਆਪਣੇ ਢਾਬੇ ਦੇ ਫ੍ਰੀਜ਼ਰ ਦੇ ਵਿੱਚ ਰੱਖਣ ਤੋਂ ਬਾਅਦ ਕਿਸੇ ਹੋਰ ਔਰਤ ਨਾਲ ਵਿਆਹ ਕਰਨ ਦੇ ਲਈ ਚਲਾ ਗਿਆ ਸੀ। ਸੋ ਇਸ ਤੋਂ ਪਹਿਲਾਂ ਵੀ ਆਪਾਂ ਇੱਕ ਮਾਮਲਾ ਦਿੱਲੀ ਦੇ ਵਿੱਚ ਦੇਖਿਆ ਜਿਸ ਦੇ ਵਿੱਚ ਇੱਕ ਲਿਵ ਇਨ ਪਾਰਟਨਰ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਦੇ ਵਿੱਚ ਉਸ ਕੁੜੀ ਦੀ ਲਾਸ਼ ਦੇ 35 ਟੁਕੜੇ ਕਰਕੇ ਤੇ ਉਹਨੂੰ ਵੱਖ-ਵੱਖ ਹਿੱਸਿਆਂ ਦੇ ਵਿੱਚ ਸਿੱਟਿਆ ਗਿਆ ਸੀ। ਤੇ ਉਸੇ ਨਾਲ ਹੀ ਮਿਲਦਾ ਜੁਲਦਾ ਇੱਕ ਮਾਮਲਾ ਹੁਣ ਫੇਰ ਹੈ ਜਿਹਦੇ ਵਿੱਚ ਦੋਸ਼ ਲੱਗੇ ਨੇ ਕਿ ਸਾਹਿਲ ਗਹਿਲੋਤ ਹੈ ਜਿਹੜਾ ਕਿ ਦੱਖਣ ਪੱਛਮੀ ਦਿੱਲੀ ਦੇ ਵਿੱਚ ਪਿੰਡ ਹੈ ਇੱਕ ਮਿੱਤਰਾਂ, ਉੱਥੋਂ ਦਾ ਰਹਿਣ ਵਾਲਾ ਤੇ ਉਹਨੇ ਆਪਣੀ ਔਰਤ ਸਾਥੀ ਦਾ ਕਤਲ ਕਰਕੇ ਉਹਦੀ ਹੱਤਿਆ ਕਰਕੇ ਤੇ ਉਹਦੀ ਲਾਸ਼ ਨੂੰ ਆਪਣੇ ਢਾਬੇ ਦੇ ਫ੍ਰੀਜ਼ਰ ਦੇ ਵਿੱਚ ਰੱਖ ਦਿੱਤਾ ਤੇ ਫਿਰ ਕਿਸੇ ਹੋਰ ਔਰਤ ਦੇ ਨਾਲ ਵਿਆਹ ਕਰਨ ਦੇ ਲਈ ਉਹ ਚਲਾ ਗਿਆ। ਰੁਕ ਕਰਦੇ ਹਾਂ ਪੰਜਾਬ ਦੀਆਂ ਖਬਰਾਂ ਦਾ। ਪੰਜਾਬ ਪੁਲਿਸ ਨੇ ਸੂਬੇ ਨੂੰ ਗੈਂਗਸਟਰਾਂ ਤੋਂ ਮੁਕਤ ਕਰਨ ਦੇ ਲਈ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਦੇ ਨਾਲ ਸੰਬੰਧਿਤ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਤੇ ਛਾਪੇ ਮਾਰੇ ਨੇ। ਇਹ ਕਾਰਵਾਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਗੈਂਗਸਟਰਾਂ ਦੇ ਨਾਲ ਸੰਬੰਧਿਤ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ਤੇ ਇੱਕੋ ਸਮੇਂ ਕੀਤੀ ਗਈ ਹੈ। ਪੰਜਾਬ ਪੁਲਿਸ ਵੱਲੋਂ 2 ਮਹੀਨਿਆਂ ਦੇ ਵਿੱਚ ਵੱਖ-ਵੱਖ ਗੈਂਗਸਟਰਾਂ ਅਤੇ ਹੋਰ ਹਿੰਸਕ ਕਾਰਵਾਈਆਂ ਦੇ ਵਿੱਚ ਸ਼ਾਮਲ ਲੋਕਾਂ ਤੇ ਸ਼ੱਕੀ ਟਿਕਾਣਿਆਂ ਤੇ ਇਹ ਚੌਥਾ ਛਾਪਾ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਅਰਸ਼ ਡੱਲਾ, ਲਖਬੀਰ ਲੰਡਾ, ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸ਼ੱਕੀ ਟਿਕਾਣਿਆਂ ਤੇ ਛਾਪੇ ਮਾਰੇ ਸਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ 409 ਟੀਮਾਂ ਦੇ ਵਿੱਚ ਸ਼ਾਮਲ 2863 ਮੁਲਾਜ਼ਮਾਂ ਨੇ ਜੱਗੂ ਭਗਵਾਨਪੁਰੀਆ ਦੇ ਨਾਲ ਜੁੜੇ ਸਮਾਜ ਵਿਰੋਧੀ ਅਨਸਰਾਂ ਦੇ 2371 ਟਿਕਾਣਿਆਂ ਤੇ ਛਾਪੇ ਮਾਰੇ ਨੇ। ਉਹਨਾਂ ਨੇ ਕਿਹਾ ਹੈ ਕਿ ਪੁਲਿਸ ਨੇ ਪਿਛਲੇ ਦਿਨੀ ਭਗਵਾਨਪੁਰੀਆ ਦੇ ਫੜੇ ਗਏ ਹਮੈਤੀਆਂ ਤੋਂ ਪੁੱਛ ਪੜਤਾਲ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਹੈ। ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਭਗਵਾਨਪੁਰੀਆ ਦੇ ਨਾਲ ਸੰਬੰਧਿਤ ਰਿਹਾਇਸ਼ਾਂ ਤੇ ਹੋਰ ਥਾਵਾਂ ਤੇ ਬਰੀਕੀ ਦੇ ਨਾਲ ਤਲਾਸ਼ੀ ਲਈ ਅਤੇ ਇਲੈਕਟ੍ਰੋਨਿਕ ਯੰਤਰਾਂ ਤੋਂ ਡੇਟਾ ਵੀ ਇਕੱਠਾ ਕੀਤਾ ਜਿਸ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜਿਆ ਜਾਵੇਗਾ। ਉਹਨਾਂ ਕਿਹਾ ਕਿ ਪੁਲਿਸ ਟੀਮਾਂ ਨੇ ਅਸਲਾ ਲਾਇਸੈਂਸਾਂ ਦੀ ਜਾਂਚ ਕੀਤੀ ਅਤੇ ਇਹਨਾਂ ਵਿਅਕਤੀਆਂ ਤੋਂ ਅਸਲੇ ਦੀ ਸੋਰਸਿੰਗ, ਵਿਦੇਸ਼ ਆਧਾਰਿਤ ਪਰਿਵਾਰਕ ਮੈਂਬਰਾਂ ਦੀ ਯਾਤਰਾ ਸੰਬੰਧੀ ਵੇਰਵੇ, ਵਿਦੇਸ਼ਾਂ ਤੋਂ ਬੈਂਕਾਂ ਦੇ ਲੈਣ ਦੇਣ ਸਣੇ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ ਨੇ। ਉਹਨਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਭਾਰਤ ਤੇ ਵਿਦੇਸ਼ ਦੇ ਵਿੱਚ ਆਧਾਰਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਦਰਮਿਆਨ ਗੱਠਜੋੜ ਨੂੰ ਤੋੜਨਾ ਹੈ। ਗੱਲ ਕਰੀਏ ਪੱਕੇ ਮੋਰਚੇ ਦੀ। ਚੰਡੀਗੜ੍ਹ ਪੁਲਿਸ ਵੱਲੋਂ 10 ਹੋਰ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ। ਮੋਹਾਲੀ ਤੇ ਚੰਡੀਗੜ੍ਹ ਸਰਹੱਦ ਤੇ ਇਨਸਾਫ ਮੋਰਚੇ ਦੇ ਵਿੱਚ ਜਿਹੜੀ ਸੰਗਤ ਬੈਠੀ ਹੈ ਤੇ ਉਹਦੇ ਤੇ ਪੁਲਿਸ ਦੇ ਵਿਚਾਲੇ ਜਿਹੜੀਆਂ ਝੜਪਾਂ ਹੋਈਆਂ ਸਨ ਉਸ ਦੇ ਸਬੰਧ ਦੇ ਵਿੱਚ ਚੰਡੀਗੜ੍ਹ ਪੁਲਿਸ ਨੇ 10 ਹੋਰ ਜਣਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਨੇ। ਪੁਲਿਸ ਨੇ ਇੱਕ ਹਫ਼ਤੇ ਦੇ ਵਿੱਚ ਕੁੱਲ ਹੁਣ ਤੱਕ 30 ਜਣਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਨੇ ਜਿਨ੍ਹਾਂ ਦੇ ਵਿੱਚੋਂ 7 ਦੀ ਸ਼ਨਾਖਤ ਹੋ ਗਈ ਹੈ। ਚੰਡੀਗੜ੍ਹ ਪੁਲਿਸ ਨੇ ਹਿੰਸਕ ਝੜਪ ਕਰਨ ਵਾਲਿਆਂ ਦੀ ਸ਼ਨਾਖਤ ਕਰਨ ਵਾਲੇ ਨੂੰ 10,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹਾਲੇ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਤੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਗੱਲ ਕੀਤੀ ਸੀ ਭਾਈ ਇੰਜੀਨੀਅਰ ਭਾਈ ਗੁਰਮੀਤ ਸਿੰਘ ਨੂੰ ਪੈਰੋਲ ਦੀ, ਤਾਂ ਉਹ ਸਾਬਕਾ ਮੁੱਖ ਮੰਤਰੀ ਬੇਅੰਤ ਕਤਲ ਮਾਮਲੇ ਦੇ ਵਿੱਚ 1995 ਦੇ ਵਿੱਚ 95 ਤੋਂ ਉਮਰ ਕੈਦੀ ਵਜੋਂ ਬੜੈਲ ਜੇਲ੍ਹ ਚੰਡੀਗੜ੍ਹ ਦੇ ਵਿੱਚ ਬੰਦ ਸਨ ਤੇ ਹੁਣ ਉਹਨਾਂ ਨੂੰ ਜਿਹੜੀ ਪੈਰੋਲ ਆ ਉਹ ਮਿਲ ਗਈ ਹੈ। ਤੇ ਦੱਸਣਾ ਬਣਦਾ ਹੈ ਕਿ ਪੈਰੋਲ ਦੀ ਇਹ ਪ੍ਰਕਿਰਿਆ ਕੁਝ ਸਾਲ ਪਹਿਲਾਂ ਭਾਈ ਬਖਸ਼ੀਸ਼ ਸਿੰਘ ਨੇ ਇੱਕ ਮਰਨ ਵਰਤ ਸ਼ੁਰੂ ਕੀਤਾ ਸੀਗਾ। ਉਸ ਤੋਂ ਬਾਅਦ ਭਾਈ ਗੁਰਮੀਤ ਸਿੰਘ ਤੇ 2 ਹੋਰ ਕੈਦੀ ਲਖਵਿੰਦਰ ਸਿੰਘ ਪਟਿਆਲਾ ਤੇ ਭਾਈ ਸ਼ਮਸ਼ੇਰ ਸਿੰਘ ਉਕਸੀ ਵੀ ਪੈਰੋਲ ਤੇ ਆਏ ਸਨ ਤੇ ਹੁਣ ਤਾਜ਼ਾ ਖਬਰਾਂ ਦੇ ਮੁਤਾਬਕ ਭਾਈ ਜਿਹੜੇ ਗੁਰਮੀਤ ਸਿੰਘ ਇੰਜੀਨੀਅਰ ਨੇ ਉਹਨਾਂ ਨੂੰ ਇੱਕ ਵਾਰ ਮੁੜ ਤੋਂ ਪੈਰੋਲ ਮਿਲੀ ਹੈ ਤੇ ਇਹ ਆਸ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਹੋਰ ਬੰਦੀ ਸਿੰਘਾਂ ਨੂੰ ਵੀ ਪੈਰੋਲ ਮਿਲ ਸਕਦੀ ਹੈ। ਇੱਥੇ ਦੱਸਦੇ ਚੱਲੀਏ ਕਿ ਪਿਛਲੇ ਦਿਨਾਂ ਤੋਂ ਮੋਹਾਲੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਮੋਰਚਾ ਲੱਗਿਆ ਜਿਸ ਮੋਰਚੇ ਦੀ ਬਾਬਤ ਆਪਾਂ ਹੁਣ ਖਬਰ ਵੀ ਸ਼ੇਅਰ ਕਰਕੇ ਹਟੇ ਹਾਂ ਕਿ ਉਹਨਾਂ ਨੇ ਹੁਣ ਜਿਹੜੀ ਝੜਪ ਹੋਈ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਨੇ 10 ਹੋਰ ਜਿਹੜੀਆਂ ਤਸਵੀਰਾਂ ਨੇ ਉਹ ਜਾਰੀ ਕਰ ਦਿੱਤੀਆਂ ਨੇ। ਰੁਕ ਕਰਾਂਗੇ ਤਰਨਤਾਰਨ ਦਾ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ 1 ਕਿਲੋ ਹੈਰੋਇਨ ਸਮੇਤ ਇੱਕ ਜਣੇ ਨੂੰ ਗ੍ਰਿਫਤਾਰ ਕੀਤਾ। ਇਹ ਤੋਂ 27 ਲੱਖ ਰੁਪਇਆ ਬਰਾਮਦ ਕੀਤਾ ਗਿਆ ਤੇ ਪੁਲਿਸ ਨੇ ਇਹ ਗ੍ਰਿਫਤਾਰੀ ਤਰਨਤਾਰਨ ਪੁਲਿਸ ਵੱਲੋਂ ਕੀਤੀ ਗਈ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਕੀਤੀ ਹੈ।
ਇੱਕ ਜਣੇ ਨੂੰ ਗ੍ਰਿਫਤਾਰ ਕੀਤੇ ਤਾਂ ਇੱਕ ਬਿਨਾਂ ਸਕਾਰਪੀਓ ਗੱਡੀ ਜਿਹਦੇ ਕੋਈ ਨੰਬਰ ਪਲੇਟ ਨਹੀਂ ਸੀ ਉਹ ਜ਼ਬਤ ਕੀਤੀ ਹੈ। ਉਧਰ ਦੂਜੇ ਪਾਸੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਵੀ BSF ਨੇ 2 ਕਿਲੋ ਹੈਰੋਇਨ ਜ਼ਬਤ ਕੀਤੀ ਹੈ। BSF ਨੇ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਜਿਹੜੀ ਹੈਰੋਇਨ ਹੈ ਇਹ ਬਚਨ ਸਿੰਘ ਦੀ ਢਾਣੀ ਪਿੰਡ ਦੇ ਨੇੜੇ ਇੱਕ ਪੈਕਟ ਦੇ ਵਿੱਚੋਂ ਮਿਲੀ ਸੀਗੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਅਮਰੀਕਾ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।